ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ ਅੱਜ 9 ਫਰਵਰੀ 2016 28 ਮਾਘ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਮੋਦੀ ਦੇ ਪਾਵਰ ਚ ਆਉਣ ਤੋਂ ਪਹਿਲਾਂ ਹਮੇਸ਼ਾ ਹੀ ਜਦੋਂ ਅਸੀਂ ਆਰਐਸਐਸ ਉਸ ਦੀ ਵਿਚਾਰਧਾਰਾ ਦੀ ਗੱਲ ਕੀਤੀ ਜੀ ਤੇ ਇਹ ਅਸੀਂ ਹਮੇਸ਼ਾ ਵਾਰਨਿੰਗ ਦਿੱਤੀ, ਚੇਤਾਵਨੀ ਦਿੱਤੀ ਕਿ ਜੇ ਇਹਨਾਂ ਦੀ ਹਕੂਮਤ ਕਦੇ ਬਣ ਗਈ ਤੇ ਲੋਕ ਨਾਜ਼ੀਆਂ ਦੇ ਜ਼ੁਲਮਾਂ ਨੂੰ ਭੁੱਲ ਜਾਣਗੇ, ਕਿਉਂਕਿ ਇਹਨਾਂ ਦੀ ਨੀਂਹ ਹੀ ਨਾਜ਼ੀ ਵਿਚਾਰਧਾਰਾ ਦੇ ਉਸ ਪ੍ਰੇਰਨਾ ਸਰੋਤ ਰਾਹੀਂ ਰੱਖੀ ਗਈ। ਔਰ ਇਸ ਨੂੰ ਇਸ ਸੰਸਥਾ ਦੇ ਸੰਸਥਾਪਕ ਜਾਂ ਫਾਊਂਡਰ ਡਾਕਟਰ ਹੈਡਗਵੇਅਰ ਔਰ ਬਾਅਦ ਚ ਗੋਲਵਲਕਰ ਨੇ ਬਾਰ-ਬਾਰ ਐਡਮਿਟ ਕੀਤਾ, ਕਿਉਂਕਿ ਉਹ ਨਾਜ਼ੀਆਂ ਦੇ ਬਹੁਤ ਵੱਡੇ ਐਡਮਾਇਰਰ ਸਨ, ਪ੍ਰਸ਼ੰਸਕ ਸਨ ਜੀ। ਔਰ ਪਿਛਲੇ ਲਗਭਗ 2 ਸਾਲ ਤੋਂ ਜੋ ਵਰਤਾਰਾ ਭਾਰਤ ਦੇ ਵਿੱਚ ਚੱਲ ਰਿਹਾ, ਜਿਸ ਤਰੀਕੇ ਨਾਲ ਜਿਹੜੀ ਆਜ਼ਾਦੀ ਹੈ, ਬੋਲਣ ਦੀ ਆਜ਼ਾਦੀ ਵੀ ਜਿਹੜੀ ਬੇਸ਼ੱਕ ਭਾਰਤੀ ਸੰਵਿਧਾਨ ਨੇ ਗਾਰੰਟੀ ਕੀਤੀ ਹੈ, ਉਹਨੂੰ ਕਿਵੇਂ ਹੌਲੀ ਕੁਚਲਿਆ ਗਿਆ, ਕਿਵੇਂ ਇਹਨਾਂ ਨੇ ਉਹੀ ਮੀਡੀਆ ਜਿਹੜਾ ਕਿ ਵੱਡੇ ਵੱਡੇ ਘਰਾਣੇ ਜਿਸ ਨੂੰ ਓਨ ਕਰਦੇ ਨੇ, ਉਹ ਮੋਦੀ ਹੋਣ, ਅਡਵਾਨੀ ਘਰਾਣੇ ਹੋਣ, ਰਿਲਾਇੰਸ ਵਾਲੇ ਹੋਣ, ਅੰਬਾਨੀ ਹੋਣ, ਇਹ ਸਾਰਿਆਂ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਮੋਦੀ ਨੂੰ ਪਾਵਰ 'ਚ ਲਿਆਉਣ ਦੇ ਲਈ ਇੱਕ ਪੂਰਾ ਫਿਉਂਤਬੱਧ ਜਿਹੜਾ ਹੈ ਉਹ ਆਪਣੀ ਸਟ੍ਰੈਟਜੀ ਬਣਾਈ ਜੀ। ਔਰ ਇਵੇਂ ਹੀ ਹੁਣ ਜਿਹੜੀਆਂ ਡਾਈਸੈਂਟ ਦੀਆਂ ਆਵਾਜ਼ਾਂ ਨੇ, ਵਿਰੋਧ ਦੀਆਂ ਆਵਾਜ਼ਾਂ ਨੇ, ਉਹਨਾਂ ਨੂੰ ਜਿਵੇਂ ਕੁਚਲਿਆ ਜਾ ਰਿਹਾ ਹੈ। ਮੁੱਖ ਧਾਰਾ ਅਖੌਤੀ ਮੀਡੀਆ ਜਿਹੜਾ ਹੈ ਉਹ ਵੀ ਹਕੂਮਤ ਦੇ ਹੱਕ ਦੇ ਵਿੱਚ ਭੁਗਤਦਾ, ਔਰ ਜਿਨ੍ਹਾਂ ਨੂੰ ਕੱਲੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਬਾਰੇ ਫਿਰ ਉਹੀ ਮੀਡੀਆ, ਬੇਸ਼ੱਕ ਉਹਦੇ 'ਚ ਇਸ ਵੇਲੇ ਸਭ ਤੋਂ ਡੋਮੀਨੈਂਟ ਜ਼ੀ ਮੀਡੀਆ ਹੈ, ਜਿੱਥੇ ਜ਼ੀ ਟੀਵੀ ਉਸ ਦਾ ਜਿਹੜਾ ਬਿਲਕੁਲ ਮੋਦੀ ਬ੍ਰਾਂਡ, ਉਹਨੇ ਮੋਦੀ ਨੂੰ ਬਣਾਉਣ 'ਚ ਵੀ ਔਰ ਮੋਦੀ ਦਾ ਹੁਣ ਸੌਦਾ ਵੇਚਣ 'ਚ ਵੀ ਉਹ ਸਭ ਤੋਂ ਅੱਗੇ ਹੈ ਜੀ। ਔਰ ਇਸ ਦੌੜ ਦੇ ਵਿੱਚ ਹੀ ਕਿ ਵੀ ਅੱਜ ਕਿਹੜਾ, ਔਰ ਇਹ ਫਿਲਮੀ ਐਕਟਰਸ ਜਾਂ ਦੂਸਰੇ ਇੱਕ ਪਾਸੇ 200 ਤੋਂ ਜ਼ਿਆਦਾ ਉਹ ਸਾਹਿਤਕਾਰ ਨੇ ਔਰ ਫਿਲਮੀ ਦੁਨੀਆ ਵਾਲੇ ਨੇ ਜਿਨ੍ਹਾਂ ਨੇ ਇਸ ਦੇ ਵਿਰੋਧ ਦੇ ਵਿੱਚ ਆਪਣੇ ਅਵਾਰਡ ਵਾਪਸ ਕੀਤੇ, ਪਰ ਉਹਨਾਂ ਦੀ ਵੀ ਹੁਣ ਕਮੀ ਨਹੀਂ ਹੈ, ਕਿਉਂਕਿ ਇਹ ਵੀ ਜਿਹੜਾ ਹਿੰਦੂਤਵੀ ਐਲੀਮੈਂਟ ਹੈ ਬਾਲੀਵੁੱਡ ਫਿਲਮ ਇੰਡਸਟਰੀ 'ਚੋਂ ਉਸ ਕਿਸਮ ਦੇ ਲੋਕਾਂ ਨੂੰ ਵੀ ਲਿਆ ਰਿਹਾ, ਜਿਹੜਾ ਕਹਿੰਦੇ ਨਹੀਂ ਭਾਰਤ ਬਿਲਕੁਲ ਸਹਿਨਸ਼ੀਲ ਹੈ ਔਰ ਭਾਰਤ ਵਰਗਾ ਕੋਈ ਦੇਸ਼ ਨਹੀਂ। ਔਰ ਅਨੁਪਮ ਖੈਰ ਵਰਗਾ ਬੰਦਾ ਜਿਸ ਨੇ ਖੁੱਲ੍ਹੇਆਮ ਜਿਹੜਾ, ਜੇ ਇੱਕ ਪਾਸੇ ਸਾਹਿਤਕਾਰ ਵਿਰੋਧ ਕਰ ਰਹੇ ਨੇ ਕਿ ਭਾਰਤ ਇਨਟੋਲਰੈਂਟ ਹੋ ਰਿਹਾ, ਤੇ ਉਹਨੇ ਜਲੂਸ ਕੱਢਿਆ ਕਿ ਜੀ ਭਾਰਤ ਬਹੁਤ ਟੋਲਰੈਂਟ ਦੇਸ਼ ਹੈ, ਇਸ ਵਰਗੀ ਸਹਿਨਸ਼ੀਲਤਾ ਕਿੱਥੇ ਹੈ। ਔਰ ਉਹਨੇ ਪਬਲਿਕਲੀ ਇਹ ਕਿਹਾ ਕਿ ਵੀ ਇਹ ਜਿਹੜੇ ਡਾਈਸੈਂਟ ਕਰਨ ਵਾਲੇ ਨੇ ਇਨਕੋ ਜੂਤੇ ਲਗਾਓ, ਨਹੀਂ ਇਹਨਾਂ ਨੂੰ ਤੁਸੀਂ ਕੁੱਟੋ। ਔਰ ਆਪ ਜਦੋਂ ਪਾਕਿਸਤਾਨ ਦੇ ਲਈ ਈਵਨ ਵੀਜ਼ਾ ਅਪਲਾਈ ਵੀ ਨਹੀਂ ਕੀਤਾ, ਪਰ ਡਰਾਮਾ ਕੀਤਾ ਵੀ ਪਾਕਿਸਤਾਨ ਨੇ ਮੈਨੂੰ ਵੀਜ਼ਾ ਡਿਨਾਈ ਕਰ ਦਿੱਤਾ ਹੈ। ਔਰ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੇ ਖਬਰ ਦੇਖੀ, ਉਹਨੇ ਉਹਨੂੰ ਕਿਹਾ ਕਿ ਜੀ ਤੁਸੀਂ ਸਾਡੇ ਬੜੇ ਇੱਜ਼ਤਦਾਰ, ਅਸੀਂ ਤੁਹਾਨੂੰ ਸਮਝਦੇ ਹਾਂ, ਤੁਸੀਂ ਕਲਾਕਾਰ ਹੋ, ਮੋਸਟ ਵੈਲਕਮ। ਫਿਰ ਕਹਿੰਦੇ ਜੀ ਨਹੀਂ, ਹੁਣ ਮੇਰੀਆਂ ਤਰੀਕਾਂ ਬੁੱਕ ਹੋ ਗਈਆਂ, ਮੈਂ ਨਹੀਂ ਜਾ ਸਕਦਾ। ਸੋ ਇਹ ਜਿਹੜਾ ਪਾਰਟ ਹੈ ਇਹ ਇਸ ਹੱਦ ਤੱਕ ਪਹੁੰਚਿਆ ਹੋਇਆ ਹੈ ਵੀ ਕਿਵੇਂ ਕੁਛ ਲਿਖਾਰੀਆਂ ਦਾ ਮਰਡਰ ਹੋਇਆ। ਔਰ ਇੱਕ ਬਹੁਤ ਬਹਾਦਰ ਆਵਾਜ਼, ਜਿਵੇਂ ਸ਼ੋਅ ਤੋਂ ਪਹਿਲਾਂ ਵੀ ਮੈਂ ਕਿਹਾ ਕਿ ਅਰੁਣਧਾਤੀ ਰॉय ਜੀ, ਜਦੋਂ ਅਸੀਂ ਇਸ ਬਹਾਦਰ ਔਰਤ ਵੱਲ ਦੇਖਦੇ, ਔਰ ਮੈਂ ਸਮਝਦਾ ਵੀ ਜਿਹੜਾ ਕੰਮ ਵੱਡੀਆਂ ਤਾਕਤਵਰ ਪਾਰਟੀਆਂ ਜਿਹੜੀਆਂ ਕਿ ਝੰਗੀਆਂ ਹੋਈਆਂ ਨੇ, ਬੜੇ ਲੀਡਰ ਜਿਹੜੇ ਹਿੰਦੂਤਵੀ ਪ੍ਰਭਾਵ ਦੇ ਥੱਲੇ ਕੁਸਕਣ ਨੂੰ ਤਿਆਰ ਨਹੀਂ, ਅਰੁਣਧਾਤੀ ਰॉय ਦੀ ਉਹ ਆਵਾਜ਼, ਇਹ ਨਹੀਂ ਵੀ ਅੱਜ, ਪਿਛਲੀਆਂ ਸਰਕਾਰਾਂ ਵੇਲੇ ਵੀ ਉਹ ਇਸ਼ੂ ਕਸ਼ਮੀਰੀਆਂ ਦੀ ਆਜ਼ਾਦੀ ਦਾ ਹੋਏ, ਨਕਸਲੀਆਂ ਦੇ ਨਾਲ ਜਿਹੜਾ ਜੋ ਕੁਛ ਇਹਨਾਂ ਨੇ ਕੀਤਾ, ਜਿਨ੍ਹਾਂ ਨੇ ਉਹਨਾਂ ਗਰੀਬ ਆਦੀਵਾਸੀਆਂ ਨਾਲ ਉਹਨਾਂ ਨੂੰ ਨਕਸਲੀ ਬਣਨ ਤੇ ਮਜਬੂਰ ਕੀਤਾ। ਔਰ ਉਹਦੀ ਬੜੀ ਫੇਵਰੇਟ ਕੋਟ ਹੈ ਅਰੁਣਧਾਤੀ ਰॉय ਦੀ, ਕਿ ਉਹਨੂੰ ਕਿਸੇ ਨੇ ਕਿਹਾ ਕਿ ਜੀ ਇਹ ਤਾਂ ਜਿਹੜੇ ਨੇ ਕਮਿਊਨਿਸਟ ਨੇ ਔਰ ਇਹ ਤਾਂ ਫਲਾਣਾ, ਉਹਨੇ ਕਿਹਾ ਨੋ, ਦੇ ਆਰ ਗਾਂਧੀਅਨਸ ਵਿਦ ਦਾ ਗਨਸ। ਫਰਕ ਇੰਨਾ ਹੈ ਕਿ ਗਾਂਧੀ ਕੋਲ ਤਾਂ ਪੇਟ ਭਰਨ ਨੂੰ ਸੀ ਤੇ ਉਹ ਨਹੀਂ ਸੀ ਖਾਂਦਾ, ਉਹਦਾ ਵਰਤ ਹੋ ਜਾਂਦਾ ਸੀ, ਉਹਨਾਂ ਦੇ ਤਾਂ ਪਹਿਲਾਂ ਹੀ ਢਿੱਡ ਖਾਲੀ ਨੇ। ਸੋ ਦੇ ਆਰ ਆਲਸੋ ਗਾਂਧੀਅਨਸ ਬਟ ਵਿਦ ਦਾ ਗਨਸ। ਸੋ ਇਹ ਬਹਾਦਰ ਆਵਾਜ਼ ਹਰ ਉਸ ਜਿਹਦੇ ਨਾਲ ਧੱਕਾ ਹੁੰਦਾ ਹੈ
ਉਸ ਦੇ ਨਾਲ ਖਲੋਂਦੀ ਹੈ। ਸਿੱਖਾਂ ਦੇ ਮਾਮਲੇ 'ਚ ਦਿੱਲੀ ਦੇ ਵਿੱਚ ਸੈਮੀਨਾਰ ਹੋਇਆ ਔਰ ਉਸ ਦੇ ਵਿੱਚ ਸਿੱਖਾਂ ਦੇ ਨਾਲ ਸਟੇਜ ਸ਼ੇਅਰ ਕੀਤੀ। ਨਵੰਬਰ 84 ਦਾ ਜ਼ਿਕਰ ਉਹ ਆਪਣੀਆਂ ਲਿਖਤਾਂ ਦੇ ਵਿੱਚ ਕਰਦੀ ਹੈ। ਔਰ ਮੋਦੀ ਸਰਕਾਰ ਦੇ ਦੌਰਾਨ ਉਸ ਜ਼ਮਾਨੇ ਜਦੋਂ ਈਵਨ ਮਨਮੋਹਨ ਸਿੰਘ ਸਰਕਾਰ ਵੇਲੇ ਜਦੋਂ ਜਿਹੜਾ ਉਹਦਾ ਵਰਤ ਦਾ ਬਣਾ ਕੇ ਔਰ ਉਸ ਨੂੰ ਅੰਨਾ ਹਜ਼ਾਰੇ ਨੂੰ ਨੈਕਸਟ ਗਾਂਧੀ ਬਣਾਇਆ ਹੋਇਆ ਸੀ, ਉਦੋਂ ਵੀ ਅਰੁਣਧਾਤੀ ਰਾਏ ਨੇ ਬੜੀ ਮਜ਼ਬੂਤੀ ਨਾਲ ਅੰਨਾ ਹਜ਼ਾਰੇ ਦਾ ਔਰ ਇਹਦੇ ਪਿੱਛੇ ਕਿਹੜੀ ਮੀਡੀਆ ਲਾਈਨ ਜਿਹੜੀ 724 ਆਵਰਸ 7 ਡੇਜ਼ ਉਹਨੂੰ ਜਿਹੜਾ ਉਹ ਪ੍ਰੋਪੇਗੇਟ ਕਰ ਰਹੀ ਸੀ ਔਰ ਕਿਵੇਂ ਡਰਾਮੇਬਾਜ਼ੀ ਸੀ। ਉਸ ਵੇਲੇ ਵੀ ਜਦੋਂ ਸਾਰਾ ਭਾਰਤ ਔਰ ਬਾਹਰਲੇ ਮੈਗਜ਼ੀਨ ਵੀ ਲੱਗੇ ਸੀ ਜੀ ਅੰਨਾ ਹਜ਼ਾਰੇ ਇੱਕ ਹੋਰ ਗਾਂਧੀ ਜੰਪ ਹੈ, ਤੇ ਅਰੁਣਧਾਤੀ ਰਾਏ ਨੇ ਬੜੀ ਬਰੇਵਰੀ ਦੇ ਨਾਲ ਉਹਨੂੰ ਚੈਲੰਜ ਕੀਤਾ ਸੀ। ਔਰ ਹੁਣ ਇਹਨਾਂ ਨੇ ਇਹ ਸਮਝਿਆ, ਬੇਸ਼ੱਕ ਪਿਛਲੀਆਂ ਸਰਕਾਰਾਂ ਵੀ ਛੋਟੇ-ਮੋਟੇ ਕੇਸ ਰਜਿਸਟਰ ਹੁੰਦੇ ਰਹੇ, ਲੇਕਿਨ ਉਹ ਉਹਨਾਂ ਨੂੰ ਵਿਦਡਰਾ ਕਰਨੇ ਪੈਂਦੇ ਸੀ ਕਿਉਂਕਿ ਅਰੁਣਧਾਤੀ ਰਾਏ ਕੋਈ ਛੋਟੀ ਚੀਜ਼ ਨਹੀਂ ਹੈ ਜੀ। ਉਸ ਦਾ ਪੁਲਿਟਜ਼ਰ ਪ੍ਰਾਈਜ਼ ਵਿਨਰ ਹੈ। ਉਸ ਦਾ ਇੱਕ ਪਹਿਲਾ ਨਾਵਲ ਗॉड ਆਫ ਸਮਾਲ ਥਿੰਗਸ ਜਿਹਨੇ ਇੰਟਰਨੈਸ਼ਨਲ ਜਿਹੜੀ ਹੈ ਪਬਲਿਸਿਟੀ ਲਈ, ਉਹ ਬਹੁਤ ਗਰੀਬਾਂ ਦੇ ਹੱਕ 'ਚ ਖਲੋਣ ਵਾਲੀ, ਡਾਊਨ ਟਰੋਡਨ ਦੇ ਨਾਲ ਖਲੋਣ ਵਾਲੀ ਹੈ। ਔਰ ਅਮਰੀਕਾ ਵਰਗੇ ਮੁਲਕ 'ਚ ਇਹਨਾਂ ਦੀਆਂ ਯੂਨੀਵਰਸਿਟੀਆਂ 'ਚ ਆ ਕੇ ਅਮਰੀਕਨ ਸਿਸਟਮ ਨੂੰ ਭੰਨਦੀ ਹੈ, ਇਹਨਾਂ ਦੇ ਕੈਪੀਟਲਿਜ਼ਮ ਨੂੰ, ਇਹਨਾਂ ਦੀ ਸੁਸਾਇਟੀ ਨੂੰ। ਲੇਕਿਨ ਇਹਦੇ ਬਾਵਜੂਦ ਕਦੇ ਅਮਰੀਕਾ ਨੇ ਇਹ ਨਹੀਂ ਕਿਹਾ ਕਿ ਜੀ ਇਹਦਾ ਵੀਜ਼ਾ ਰੋਕੋ, ਕਿਉਂਕਿ ਉਹ ਫਖਰ ਸਮਝਦੇ ਨੇ ਹਰ ਡੈਮੋਕ੍ਰੇਸੀ ਪ੍ਰੋਗਰੈਸ ਹੀ ਉਦੋਂ ਕਰ ਸਕਦੀ ਹੈ ਜਦੋਂ ਕ੍ਰਿਟਿਸਿਜ਼ਮ ਸੁਣਨ ਦੀ ਆਦਤ ਹੋਏ। ਇਸੇ ਲਈ ਆਪੋਜੀਸ਼ਨ ਸਟਰੋਂਗ ਹੋਏ, ਤੁਸੀਂ ਬਰਾਬਰ ਦੀ ਕਿਸੇ ਇਸ਼ੂ ਨੂੰ ਡਿਬੇਟ ਕਰਦੇ ਹੋ। ਔਰ ਅਰੁਣਧਾਤੀ ਰਾਏ ਨੇ ਇੱਕ ਹੋਰ ਲੈਕਚਰਰ ਇਨ ਇੰਗਲਿਸ਼ ਦਿੱਲੀ ਯੂਨੀਵਰਸਿਟੀ ਦੇ ਨੇ, ਸਾਈਂ ਬਾਬਾ ਉਸ ਦਾ ਨਾਂ ਹੈ। ਉਹ ਬੜਾ ਖੁੱਲੇ ਵਿਚਾਰਾਂ ਦਾ ਕ੍ਰਿਟਿਕ ਹੈ ਹਿੰਦੂ ਆਈਡੀਓਲੋਜੀ ਦਾ, ਔਰ ਇਸ ਵੇਲੇ ਉਹ ਬਿਮਾਰ ਵੀਲ ਚੇਅਰ ਤੇ ਹੈ। ਉਹਦੇ ਉੱਤੇ ਜਿਹੜਾ ਦੇਸ਼ ਧਰੋਹ ਦਾ ਕੇਸ ਪਾ ਕੇ ਉਹਨੂੰ ਦਿੱਲੀ ਪੁਲਿਸ ਨੇ ਕਿਡਨੈਪ ਕੀਤਾ, ਫਿਰ ਅਰੈਸਟ ਕੀਤਾ। ਔਰ ਅਰੁਣਧਾਤੀ ਰਾਏ ਨੇ ਪਿਛਲੇ ਮਈ ਦੇ ਮਹੀਨੇ 'ਚ ਇਹ ਲਿਖਿਆ ਸੀ ਔਰ ਇੰਟਰਵਿਊ 'ਚ ਵੀ ਕਿਹਾ ਸੀ ਕਿ ਜੇ ਨਰਿੰਦਰ ਮੋਦੀ ਔਰ ਉਹਦੀ ਜਿਹੜੀ ਗੈਂਗ ਹੈ ਜਿਨ੍ਹਾਂ ਨੇ 2002 'ਚ ਹਜ਼ਾਰਾਂ ਮੁਸਲਮਾਨ ਮਾਰੇ ਨੇ, ਉਹ ਪਾਵਰ ਇੰਜੋਏ ਕਰ ਰਹੇ ਨੇ ਅੱਜ, ਸਭ ਕੇਸਾਂ 'ਚੋਂ ਵੀ ਉਹ ਬਰੀ ਹੋ ਗਏ, ਤੇ ਇੱਕ ਜਿਹੜਾ ਵੀਲ ਚੇਅਰ ਤੇ ਬੰਦਾ ਹੈ ਉਸ ਨੂੰ ਕਿਉਂ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਜੀ। ਬਿਲਕੁਲ। ਔਰ ਇਸ ਦੇ ਉੱਤੇ ਨਾਗਪੁਰ ਦਾ, ਹੁਣ ਨਾਗਪੁਰ ਇਹਨਾਂ ਦਾ ਹੈੱਡਕੁਆਰਟਰ ਹੈ ਆਰਐਸਐਸ ਦਾ, ਇਹਨਾਂ ਨੂੰ ਲੱਗਦਾ ਸੀ ਵੀ ਜੇ ਦਿੱਲੀ ਜਾਂ ਕਿਸੇ ਹੋਰ ਸ਼ਹਿਰ ਦੇ ਜੱਜਾਂ 'ਚ ਫਿਰ ਕੋਈ ਨਾ ਕੋਈ ਚੈਲੰਜ ਹੋ ਜਾਏਗਾ। ਉਹ ਨਾਗਪੁਰ ਦੇ ਇੱਕ ਜੱਜ ਨੇ ਇਹਦਾ ਸੂ ਮੋਟੋ ਨੋਟਿਸ ਲਿਆ ਕਿ ਜੇ ਅਸੀਂ ਸਾਈਂ ਬਾਬੇ ਨੂੰ ਡਿਨਾਈ ਕੀਤੀ ਹੋਈ ਹੈ ਬੇਲ, ਤੇ ਅਰੁਣਧਾਤੀ ਰਾਏ ਦਾ ਇਹ ਕਹਿਣਾ ਵੀ ਉਹਨੂੰ ਬੇਲ ਦਿੱਤੀ ਜਾਏ, ਇਹ ਕੰਟੈਂਪਟ ਆਫ ਕੋਰਟ ਹੈ ਇਹ ਜਿਹੜਾ, ਔਰ ਇਹਦੇ ਥੱਲੇ ਉਹਦੇ ਖਿਲਾਫ ਕੇਸ ਰਜਿਸਟਰ ਕਰ ਲਿਆ। ਹੁਣ ਇਸ ਮੁੱਦੇ ਦੇ ਉੱਤੇ, ਕਿਉਂਕਿ ਅਸੀਂ ਇਸ ਬਾਰੇ ਹੋਰ ਵੀ ਡਿਟੇਲ ਦੇ ਸਕਦੇ ਹਾਂ, ਪਰ ਜਿਹੜਾ ਮੈਂ ਅੱਜ ਆਰਟੀਕਲ ਪਿਕ ਕੀਤਾ ਡਿਸਕਸ ਕਰਨ ਦੇ ਲਈ, ਦਾ ਗਾਰਡੀਅਨ ਅਖਬਾਰ ਇੰਗਲੈਂਡ ਦੀ ਹੈ ਔਰ ਬੜਾ ਪ੍ਰੋਮੀਨੈਂਟ ਪੰਕਜ ਮਿਸ਼ਰਾ, ਇਹ ਵੀ ਇੱਕ ਹਿੰਦੂ ਸੱਜਣ ਨੇ, ਇਹ ਜਰਨਲਿਸਟ ਨੇ, ਉਹਨਾਂ ਨੇ ਇੱਕ ਆਰਟੀਕਲ ਇਸ ਦੇ ਉੱਤੇ ਲਿਖਿਆ ਕਿ ਜੋ ਭਾਰਤ ਦੇ ਵਿੱਚ ਅੱਜ ਇਸ ਵੇਲੇ ਚੱਲ ਰਿਹਾ, ਕਿਉਂਕਿ ਅਗੇਨ ਅਰੁਣਧਾਤੀ ਰਾਏ ਨਾਲ ਹੁਣ ਕੀ ਹੋ ਰਿਹਾ ਜਾਂ ਕੀ ਹੋਏਗਾ, ਇਹ ਉਸ ਬਿਮਾਰੀ ਦੇ ਲੱਛਣ ਨੇ ਜਿਸ ਬਿਮਾਰੀ ਦਾ ਨਾਂ ਹਿੰਦੂਤਵ ਹੈ। ਔਰ ਜਿਹਨੇ ਇਹ ਮਿੱਥਿਆ ਹੋਇਆ, ਜੇ ਭਾਗਵਤ ਨੇ ਕਿਹਾ ਵੀ 2020 ਤੱਕ ਅਸੀਂ ਸਭ ਨੂੰ ਹਿੰਦੂ ਬਣਾਉਣਾ, ਤੇ ਮਕਸਦ ਇਹੀ ਹੈ ਕਿ ਵੀ ਜਿਹੜੀ ਵੀ ਕੋਈ ਵਿਰੋਧ ਦੀ ਆਵਾਜ਼ ਹੈ ਉਹਨੂੰ ਕੁਚਲ ਦਿਓ, ਉਹਨੂੰ ਡਰਾ ਦਿਓ ਉਹਨੂੰ। ਔਰ ਪੰਜਾਬ 'ਚ ਜੋ ਕੁਝ ਦੇਸ਼ ਧਰੋਹ ਦੇ ਕੇਸ ਬਣਾ ਕੇ ਜਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਅਜੇ ਤੱਕ ਵੀ ਜ਼ਮਾਨਤਾਂ ਨਹੀਂ ਹੋਣ ਦਿੱਤੀਆਂ ਗਈਆਂ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਹੈ ਸਰਬੱਤ ਖਾਲਸਾ ਜਾਂ ਜਥੇਦਾਰ ਨੇ, ਸੋ ਇਹ ਪੈਟਰਨ ਹੈ। ਸੋ ਇਸ ਆਰਟੀਕਲ ਦਾ ਉਹਨਾਂ ਨੇ ਸਿਰਲੇਖ ਦਿੱਤਾ ਹੈ, ਹਿੰਦੂ ਨੈਸ਼ਨਲਿਸਟ ਹੈਵ ਮੈਨੀ ਵੇਜ਼ ਟੂ ਸਾਇਲੈਂਸ ਰਾਈਟਰਸ, ਕਿ ਹਿੰਦੂ ਰਾਸ਼ਟਰਵਾਦੀ ਜਿਹੜੇ ਨੇ ਉਹਨਾਂ ਕੋਲ ਬਹੁਤ ਸਾਰੇ ਤਰੀਕੇ ਨੇ ਲਖਾਰੀਆਂ ਨੂੰ ਚੁੱਪ ਕਰਾਉਣ ਦੇ। ਉਹਨਾਂ ਨੇ ਪਹਿਲਾਂ ਇਜਿਪਟ ਤੇ ਟਰਕੀ ਦਾ ਜ਼ਿਕਰ ਕੀਤਾ ਕਿ ਉੱਥੇ ਅਕਸਰ ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਲਖਾਰੀਆਂ ਨੂੰ, ਆਰਟਿਸਟਾਂ ਨੂੰ, ਇੰਟੈਲੈਕਚੁਅਲਸ ਨੂੰ ਜਿਹੜਾ ਹੈ ਉਹ ਚੁੱਪ ਕਰਾਇਆ ਜਾਂਦਾ ਹੈ। ਉਹਨਾਂ ਨੇ ਟਰਕਿਸ਼ ਪ੍ਰੈਜ਼ੀਡੈਂਟ ਦਾ ਹਵਾਲਾ ਦਿੱਤਾ ਹੈ ਕਿ ਉਹਨਾਂ ਨੇ ਜਿਹੜੇ ਉਹਦੇ ਰਾਜ ਦੇ ਕ੍ਰਿਟਿਕ ਨੇ ਉਹਨਾਂ ਨੂੰ ਇਹ ਕਿਹਾ ਕਿ ਇਹ 5th ਕਾਲਮਨਿਸਟ ਆਫ ਫੋਰਨ ਪਾਵਰਸ, ਇਹ ਬਾਹਰਲੀਆਂ ਤਾਕਤਾਂ ਦੇ ਟੁਚੇ ਨੇ ਔਰ ਬਹੁਤ ਸਾਰਿਆਂ ਨੂੰ ਨੌਕਰੀਆਂ ਤੋਂ ਕੱਢਿਆ ਜਾ ਰਿਹਾ। ਜਾਂ ਦੂਜਾ ਉਹਨਾਂ ਨੇ ਟਰਕੀ ਦੇ ਹਵਾਲੇ ਨਾਲ ਗੱਲ ਕਰਕੇ ਕਹੀ, ਬਟ the suppression of intellectual and creative freedoms is assuming much cannier forms in India, a country with formal and apparently free democratic institutions. ਉਹਨਾਂ ਨੇ ਕਿਹਾ ਜੀ ਟਰਕੀ 'ਚ ਕੀ ਹੋ ਰਿਹਾ, ਇਜਿਪਟ 'ਚ ਕੀ ਹੋ ਰਿਹਾ, ਇਹ ਤਾਂ ਜ਼ਿਕਰ ਹੁੰਦਾ,
ਪਰ ਇਹ ਬੜੀ ਮਾੜੀ ਇਸ ਤੋਂ ਵੀ ਹਾਲਤ ਜਿਹੜੀ ਆ ਉਹ ਬਣ ਰਹੀ ਹੈ ਭਾਰਤ ਦੇ ਵਿੱਚ। ਔਰ ਜਿਹੜੀ ਆਜ਼ਾਦੀ ਹੈ ਬੌਧਿਕਤਾ ਦੀ ਔਰ ਕ੍ਰੀਏਟਿਵ ਫਰੀडम, ਉਸ ਨੂੰ ਜਿਹੜਾ ਭਾਰਤ ਦੇ ਵਿੱਚ ਜਿਹੜਾ ਕਿ ਜਿੱਥੇ ਲੋਕਤੰਤਰੀ ਸੰਸਥਾਵਾਂ ਨੇ ਇਹਨਾਂ ਆਜ਼ਾਦੀਆਂ ਨੂੰ ਕੁਚਲਿਆ ਜਾ ਰਿਹਾ ਜੀ। ਕੰਟਰੋਲਡ ਬਾਈ ਅਪਰ ਕਾਸਟ ਹਿੰਦੂ ਨੈਸ਼ਨਲਿਸਟ, ਕਿ ਇਸ ਸਾਰੇ ਨੂੰ ਅੱਜ ਜਿਹੜਾ ਉੱਚ ਜਾਤੀਆਂ ਵਾਲੇ ਹਿੰਦੂ ਰਾਸ਼ਟਰਵਾਦੀ ਨੂੰ ਕੰਟਰੋਲ ਕਰਦੇ ਨੇ। ਇੰਡੀਅਨ ਯੂਨੀਵਰਸਿਟੀਜ਼ ਹੈਵ ਬੀਨ ਪਰਜਿੰਗ anti-nationals from both syllabuses and campuses for some months now। ਉਹਨਾਂ ਨੇ ਕਿਹਾ ਜੀ ਵੀ ਜੇ ਇਹਨਾਂ ਨੇ ਹੁਣ ਹਿੰਦੂਵਾਦੀਆਂ ਦੇ ਕੋਲ ਯੂਨੀਵਰਸਿਟੀਆਂ ਦਾ ਕੰਟਰੋਲ ਹੈ, ਉੱਚੀ ਜ਼ਾਤ ਵਾਲਿਆਂ ਕੋਲ, ਔਰ ਉਹ ਰਾਸ਼ਟਰ ਵਿਰੋਧੀ ਦਾ ਲੇਬਲ ਲਾ ਕੇ ਸਿਲੇਬਸ ਚੋਂ ਕੱਢ ਰਹੇ ਨੇ ਜਿਹੜੇ ਕੋਈ ਪੁਰਾਣੇ ਲਿਖਤਾਂ ਵਾਲੇ ਨੇ, ਔਰ ਜਿਹੜੇ ਉੱਥੇ ਲੱਗੇ ਹੋਏ ਨੇ ਉਹਨਾਂ ਨੂੰ ਨੌਕਰੀਆਂ ਤੋਂ ਕੱਢ ਰਹੇ ਨੇ। In a shocking turn of events last month, Rohit Varmula, a PhD student in Hyderabad, killed himself। ਕਿ ਵੀ ਉਹਨਾਂ ਨੇ ਰੋਹਿਤ ਵਰਮੂਲਾ ਨੇ PhD ਸਟੂਡੈਂਟ ਹੈਦਰਾਬਾਦ 'ਚ ਉਹਨੇ ਆਪਣੇ ਆਪ ਨੂੰ ਮਾਰ ਲਿਆ, ਜਿਹੜਾ ਕਿ ਬਹੁਤ ਇੱਕ ਝਟਕਾ ਦੇਣ ਵਾਲੀ ਗੱਲ ਹੈ। Accused of anti-national political opinions, the impoverished research scholar who belonged to one of India's traditionally and cruelly disadvantaged castes was suspended, and after his fellowship was cancelled, expelled from the student housing. Letters from Modi's government in Delhi to university authorities revealed that the latter were under relentless pressure to move against extremist and anti-national politics on campus. Varmula's heartbreaking suicide note attests to the near total isolation and despair of a gifted writer and thinker। ਇਹ ਹੁਣ ਤੇਲੰਗਾਨਾ ਦੇ ਹੈਦਰਾਬਾਦ ਦੇ ਰੋਹਿਤ ਵਰਮੂਲੇ ਦਾ PhD ਸਟੂਡੈਂਟ, ਜਿਸ ਨੂੰ ਜਿਹੜਾ ਐਕਸਪੈਲ ਕੀਤਾ ਗਿਆ ਉਸ ਦਾ, ਔਰ ਅਲਟੀਮੇਟਲੀ ਉਹਨੇ ਆਤਮਘਾਤ ਕੀਤਾ। ਔਰ ਉਹਨੇ ਕਿਹਾ ਵੀ ਇਹ ਰਿਪੀਟਡਲੀ ਮੋਦੀ ਸਰਕਾਰ ਦੇ ਵਜ਼ੀਰਾਂ ਨੇ ਇਹ ਚਿੱਠੀਆਂ ਲਿਖ ਕੇ ਉੱਥੋਂ ਦੇ ਵਾਈਸ ਚਾਂਸਲਰ ਨੂੰ ਕਿ ਐਂਟੀ ਨੈਸ਼ਨਲ ਲੋਕਾਂ ਨੂੰ ਕੱਢੋ। ਇਸ ਜਿਹੜਾ ਇੱਕ ਬਹੁਤ ਕ੍ਰੀਏਟਿਵ ਔਰ ਗਿਫਟਡ ਬੰਦਾ ਸੀ ਔਰ ਜਿਹਦਾ ਸਬੰਧ ਦਲਿਤ ਵਰਗ ਨਾਲ ਸੀ, ਉਸ ਨੂੰ ਆਪਣੀ ਜ਼ਿੰਦਗੀ ਖਤਮ ਕਰਨੀ ਪਈ ਇਹਨਾਂ ਦੇ ਪ੍ਰੈਸ਼ਰ ਦੇ ਥੱਲੇ। The extended family of upper caste nationalists plainly aim at total domination of the public sphere। ਉਹਨੇ ਕਿਹਾ ਵੀ ਇਹ ਜਿਹੜੇ ਉੱਚੀਆਂ ਜਾਤਾਂ ਵਾਲੇ ਨੇ ਹਿੰਦੂਵਾਦੀ, ਇਹਨਾਂ ਨੇ ਪਬਲਿਕ ਸਫੀਅਰ ਜਿਹੜੀ ਹੈ ਜਨਤਕ ਦਾਇਰਾ ਉਹਦੇ ਹਰ ਸੰਸਥਾ ਦੇ ਉੱਤੇ ਪੂਰਾ ਕੰਟਰੋਲ ਕਰ ਰਹੇ ਨੇ। ਬਟ ਦੇ ਡੋਂਟ ਓਨਲੀ ਯੂਜ਼ ਦਾ ਬੁਲਿੰਗ ਪਾਵਰ ਆਫ ਦਾ ਲੈਵਿਥੀਅਨ ਸਟੇਟ, one quickly identified by local and foreign critics, to grind down their apparent enemies। ਲੈਵਿਥਨ ਹੁੰਦਾ ਬਹੁਤ ਲੰਬੀ ਚੌੜੀ ਭੀਮ ਕਾਇ ਦਿਓ ਕਦ, ਵੀ ਭਾਰਤ ਜਿਹੜਾ ਇੰਨਾ ਲੰਬਾ ਚੌੜਾ ਦੇਸ਼ ਹੈ, ਇਹ ਜਿਹੜੇ ਨੇ ਇਸ ਸਟੇਟ ਦੀ ਬੁਲਿੰਗ ਪਾਵਰ, ਇਹ ਕਹਿ ਕੇ ਕਿ ਜੀ ਅਸੀਂ ਰਾਸ਼ਟਰ ਹੈ ਔਰ ਸਾਡੇ ਸਾਹਮਣੇ ਕੌਣ ਖੜੇਗਾ ਜੀ। ਔਰ ਜਿਹਨੂੰ ਤੁਸੀਂ ਦੇਖਦੇ ਹੋ ਕਿ ਵੀ ਇਹ ਜਿਹੜੇ ਇਹਨਾਂ ਨੂੰ ਲੱਗਦਾ ਹੈ ਵੀ ਕੱਲ ਨੂੰ ਸਾਡੇ ਦੁਸ਼ਮਣ ਵੀ ਬਣ ਸਕਦੇ ਨੇ, ਐਪਰੈਂਟ ਐਨੀਮੀਜ਼, ਉਹਨਾਂ ਨੂੰ ਵੀ ਇਹ ਜਿਹੜੇ ਨੇ ਉਹ ਦਬਾ ਰਹੇ ਨੇ ਬੜੀ ਬੁਰੀ ਤਰ੍ਹਾਂ। They pursue them through police cases and legal petitions by private individuals. A number of criminal complaints have been filed against writers and artists in India। ਕਿ ਇਹ ਉਹਨਾਂ ਦੇ ਖਿਲਾਫ ਖਾਸ ਤੌਰ ਤੇ ਜਿਹੜੇ ਰਾਈਟਰ ਔਰ ਜਿਹੜੇ ਉਹਨਾਂ ਨਾਲ ਐਗਰੀ ਨਹੀਂ ਕਰਦੇ, ਪੁਲਿਸ ਕੇਸ ਬਣਾ ਰਹੇ ਨੇ, ਕਾਨੂੰਨੀ ਤੌਰ ਦੇ ਉੱਤੇ ਜਿਹੜੇ ਨੇ ਪ੍ਰਾਈਵੇਟ ਇੰਡੀਵਿਜੂਅਲਸ ਤੋਂ ਕੋਈ ਪਟੀਸ਼ਨ ਕਰਵਾ ਦਿੰਦੇ ਨੇ, ਔਰ ਕ੍ਰਿਮੀਨਲ ਕੰਪਲੇਂਟਸ ਜਿਹੜੀਆਂ ਨੇ ਰਾਈਟਰਸ ਔਰ ਆਰਟਿਸਟ ਦੇ ਖਿਲਾਫ ਫਾਈਲ ਕੀਤੀਆਂ ਜਾ ਰਹੀਆਂ। They create a climate of impunity in which emboldened mobs ransack newspaper offices, art galleries and cinemas। ਕਿ ਉਹਨਾਂ ਨੇ ਮੈਸੇਜ ਦਿੱਤਾ ਹੈ ਵੀ ਇਹਨਾਂ ਨੂੰ ਤੁਸੀਂ ਜੋ ਮਰਜ਼ੀ ਕਰ ਲਓ, ਕਾਨੂੰਨ ਜਿਹੜਾ ਹੈ ਉਹ ਦੂਜੇ ਪਾਸੇ ਦੇਖੇਗਾ, ਪੁਲਿਸ ਦੂਜੇ ਪਾਸੇ ਦੇਖੇਗੀ। ਔਰ ਉਹਦਾ ਨਤੀਜਾ ਹੈ ਕਿ ਅੱਜ ਜਿਹੜੀਆਂ ਹਿੰਦੂ ਮੌਬਸ ਨੇ ਉਹ ਅਖਬਾਰਾਂ ਦੇ ਦਫ਼ਤਰਾਂ ਤੇ, ਆਰਟ ਗੈਲਰੀਆਂ 'ਚ ਔਰ ਸਿਨੇਮੇ ਘਰਾਂ 'ਚ, ਜਿੱਥੇ ਇਹਨਾਂ ਦੀ ਮਰਜ਼ੀ ਦਾ ਨਹੀਂ ਕੁਝ ਚੱਲ ਰਿਹਾ ਹੁੰਦਾ, ਉਸ ਦੇ ਉੱਤੇ ਹਮਲੇ ਕਰਦੀਆਂ ਨੇ। And they turn the medium into their message in a variety of ways। ਉਹ ਬਹੁਤ ਅੱਡ ਤਰੀਕਾ ਨਾਲ ਜੋ ਕਰਦੇ ਨੇ ਉਸ ਦਾ ਮੈਸੇਜ ਵੀ ਸਪਰੈਡ ਕਰਦੇ ਨੇ। Big business cronies of Prime Minister Narendra Modi's Bharatiya Janata Party are close to achieving Berlusconi style domination of Indian television। ਹੁਣ ਇਹ ਬਰਲਸਕੋਨੀ ਇਟਲੀ ਦਾ ਪ੍ਰਾਈਮ ਮਿਨਿਸਟਰ ਸੀ, ਜਿਹੜਾ ਬੜਾ ਐਆਸ਼ ਕਿਸਮ ਦਾ, ਔਰ ਇਹਨੇ ਇਸ ਕਿਸਮ ਦਾ ਮੀਡੀਆ ਦੇ ਉੱਤੇ ਕੰਟਰੋਲ ਕੀਤਾ ਸੀ ਕਿ ਦਿਨ ਰਾਤ ਉਸ ਦੇ ਹੀ ਗੁਣ ਗਾਏ ਜਾਂਦੇ ਸੀ। ਸੋ ਉਹਨਾਂ ਨੇ ਕਿਹਾ ਵੀ ਭਾਰਤੀ ਜਨਤਾ ਪਾਰਟੀ ਔਰ ਉਸ ਦੇ ਜਿਹੜੇ ਬਿਜ਼ਨਸ ਕਰੋਨੀ ਨੇ, ਉਹਨਾਂ ਨੇ ਇਹ ਇਟਾਲੀਅਨ ਪ੍ਰਾਈਮ ਮਿਨਿਸਟਰ ਬਰਲਸਕੋਨੀ ਸਟਾਈਲ ਜਿਹੜੀ ਹੈ
ਇੰਡੀਅਨ ਟੈਲੀਵਿਜ਼ਨ ਦੇ ਉੱਤੇ ਡੋਮੀਨੈਂਸ ਹਾਸਲ ਕਰ ਲਈ ਹੈ। ਜੀ The Hindu nationalists have also learned how to manipulate the new media and shape instant opinions. They hire, to use Erdogan's words, a robot lobby on social media to drown their audiences in disinformation until 2 + 2 looks 5. ਔਰ ਉਹਨਾਂ ਨੇ ਕਿਹਾ ਵੀ ਗੱਲ ਇਹੀ ਨਹੀਂ ਕਿ ਵੀ ਇਹ ਇਸ ਤਰੀਕੇ ਨਾਲ ਕੰਟਰੋਲ ਕਰ ਰਹੇ ਨੇ। ਜਿਹੜਾ ਨਵਾਂ ਮੀਡੀਆ ਜਿਸ ਨੂੰ ਅਸੀਂ ਸੋਸ਼ਲ ਮੀਡੀਆ ਕਹਿੰਦੇ ਹਾਂ, ਉਸ ਦੇ ਉੱਤੇ ਇਹ ਕਿਵੇਂ ਓਪੀਨੀਅਨ ਨੂੰ ਕੰਟਰੋਲ ਕਰਦੇ ਨੇ। ਜਿਵੇਂ ਅਰਡੋਗਨ ਨੇ ਇੱਕ ਵਰਡ ਕਿਹਾ ਕਿ ਰੋਬਟ ਲੌਬੀ। ਜੀ ਹੁਣ ਤੁਹਾਨੂੰ ਉੱਥੇ ਬੈਠਿਆ ਕੋਈ ਚੰਦਰੇਸ਼ ਕੁਮਾਰ ਲੱਗਦਾ ਹੈ, ਕੋਈ HS ਸੰਧੂ ਲੱਗਦਾ ਹੈ, ਕੋਈ ਮੁਹੰਮਦੀਨ ਲੱਗਦਾ ਹੈ, ਪਰ ਉਹ ਸਾਰੇ ਇਹਨਾਂ ਦੇ ਪੇਡ ਬੰਦੇ ਨੇ ਔਰ ਇਹਨਾਂ ਨੂੰ ਕੰਟਰੋਲ ਇਹ ਰੋਬਟ ਨੇ। ਰੋਬਟ ਜਿਹੜਾ ਉਹ ਉਹੀ ਕਰਦਾ ਹੈ ਜੋ ਉਹਨੂੰ ਕਮਾਂਡ ਦਿੱਤੀ ਜਾਂਦੀ ਹੈ। ਸੋ ਇਹ ਇੱਕ ਰੋਬਟ ਲੌਬੀ ਜਿਹੜੀ ਹੈ ਉਹ ਕ੍ਰੀਏਟ ਕੀਤੀ ਹੋਈ ਇਹਨਾਂ ਨੇ ਸੋਸ਼ਲ ਮੀਡੀਆ ਤੇ, ਔਰ ਇਹ ਉਹਨਾਂ ਆਵਾਜ਼ਾਂ ਨੂੰ ਜਿਹੜੀਆਂ ਕੁਝ ਕਹਿਣਾ ਵੀ ਚਾਹੁੰਦੀਆਂ ਨੇ, ਇੰਨੀ ਮਿਸ ਇਨਫੋਰਮੇਸ਼ਨ ਜਾਂ ਇਹਨੇ ਡਿਸਇਨਫੋਰਮੇਸ਼ਨ ਸ਼ਬਦ ਯੂਜ਼ ਕੀਤਾ ਹੈ ਪੰਕਜ ਮਿਸ਼ਰਾ ਨੇ, ਉਹ ਇੰਨੀ ਡਿਸਇਨਫੋਰਮੇਸ਼ਨ ਦਿੰਦੇ ਨੇ ਵੀ ਸੱਚੀ ਆਵਾਜ਼ ਡੁੱਬ ਜਾਂਦੀ ਹੈ ਥੱਲੇ, ਔਰ ਉਹਨਾਂ ਦਾ ਜਿਹੜਾ ਉਹ ਝੂਠ ਹੈ ਉਹ ਵਿਕਦਾ ਹੈ। It is possible to identify institutions and individuals across the realms of businesses, education and media who serve as attack dogs and sentinels for the party in power. ਉਹ ਕਹਿੰਦਾ ਹੈ ਕਿ ਵੀ ਇਹ ਜਿਹੜੀਆਂ ਸੰਸਥਾਵਾਂ ਨੇ ਉਹ ਭਾਵੇਂ ਵਿਦਿਅਕ ਹੋਣ ਜਾਂ ਦੂਜੀਆਂ ਹੋਣ, ਬਿਜ਼ਨਸ 'ਚ ਹੋਣ ਜਾਂ ਮੀਡੀਆ 'ਚ ਹੋਣ, ਤੁਸੀਂ ਉਹਨਾਂ 'ਚੋਂ ਲੱਭ ਸਕਦੇ ਹੋ ਵੀ ਕਿਹਨਾਂ ਨੂੰ ਇਹ ਅਟੈਕ ਡੌਗਸ ਦੀ ਤਰ੍ਹਾਂ ਇਸਤੇਮਾਲ ਕਰਦੇ ਨੇ, ਕਿਹਨਾਂ ਨੇ ਤੁਹਾਡੇ ਤੇ ਹੱਲਾ ਬੋਲਣਾ ਜੀ, ਐਂਡ ਸੈਂਟੀਨਲਸ ਹੁੰਦਾ ਪਹਿਰੇਦਾਰ, ਔਰ ਕਿਹਨਾਂ ਨੇ ਫਿਰ ਜਿਹੜਾ ਹਿੰਦੂਤਵਾ ਦਾ ਪਹਿਰੇਦਾਰ ਬਣ ਕੇ ਖਲੋਣਾ ਆਪਣੀ ਪਾਰਟੀ ਇਨ ਪਾਵਰ ਦੇ ਲਈ। All these networks of political, social and cultural power, from suave editors to rancid trolls, work synergistically to build dispositions and dictate perceptions. ਉਹਨੇ ਕਿਹਾ ਜੀ ਇਹ ਜਿਹੜੇ ਸਾਰੇ ਹੀ ਨੈਟਵਰਕ ਨੇ ਸਿਆਸੀ, ਸਮਾਜਿਕ ਔਰ ਸੱਭਿਆਚਾਰਕ, ਭਾਵੇਂ ਉਹ ਬੜੇ ਮਿੱਠੇ ਜਿਹੜੇ ਸੌਫਟ ਸਪੋਕਨ ਸੁਆਵ ਹੁੰਦਾ, ਬੜੇ ਭਲੇ ਜੇ ਜੈਂਟਲ ਜੇ ਐਡੀਟਰ ਹੋਣ, ਜਾਂ ਰੈਂਸਿਡ ਟ੍ਰੋਲਸ ਜਿਹੜੇ ਕੁੱਤੇ ਦੀ ਤਰ੍ਹਾਂ ਆ ਕੇ ਪੈਣ, ਜਿਹੜੇ ਬਹੁਤੇ ਸੋਸ਼ਲ ਮੀਡੀਆ ਤੇ ਨੇ, ਪਰ ਇਹ ਸਾਰੇ ਇੱਕ ਦੂਜੇ ਨਾਲ ਮਿਲ ਕੇ ਹੀ ਕੰਮ ਕਰਦੇ ਨੇ। ਇੱਕ ਮਿੱਠੀ ਕਲਮ ਦੇ ਨਾਲ ਉਹਦਾ ਮੋਦੀ ਸਰਕਾਰ ਦਾ ਹਿੰਦੂਤਵਾ ਦਾ ਕੇਸ ਪਲੀਡ ਕਰੇਗਾ, ਇੱਕ ਜਿਹੜਾ ਹੈ ਉਹ ਰੈਂਸਿਡ ਟ੍ਰੋਲਸ ਦੀ ਤਰ੍ਹਾਂ ਕਰੇਗਾ, ਔਰ ਅਲਟੀਮੇਟਲੀ ਉਹੀ ਲੋਕਾਂ ਦੇ ਵਿਊ ਨੂੰ, ਪਰਸੈਪਸ਼ਨ ਨੂੰ ਬਣਾ ਰਹੇ ਨੇ। ਟੂਗੈਦਰ they can exert pressure at multiple points on individuals much less vulnerable than Rohit Varmula. ਉਹਨੂੰ ਕਿਹਾ ਜੀ ਮੈਜੋਰਟੀ ਲੋਕ ਰੋਹਿਤ ਵਰਮੂਲਾ ਵਰਗੇ ਤਾਂ ਨਹੀਂ ਹੁੰਦੇ ਜਿਨ੍ਹਾਂ ਦੇ ਵਿਚਾਰ ਬਣੇ ਹੁੰਦੇ ਨੇ, ਜਿਨ੍ਹਾਂ ਨੂੰ ਤੁਸੀਂ ਬਦਲ ਨਹੀਂ ਸਕਦੇ। ਬਹੁਤ ਸਾਰੇ ਲੋਕ ਜਿਵੇਂ ਦਾ ਪ੍ਰਚਾਰ ਹੋ ਰਿਹਾ ਹੁੰਦਾ ਉਹ ਉਸ ਦਾ ਪ੍ਰਭਾਵ ਕਬੂਲਦੇ ਨੇ। ਲਾਸਟ ਵੀਕ ਹੁਣੇ ਅਰੁਣਧਾਤੀ ਰॉय ਦੇ ਕੇਸ ਤੇ ਪਹਿਲਾਂ ਇਹਨੇ ਐਕਸਪਲੇਨ ਕੀਤਾ ਹੈ ਕਿ ਇਹ ਜਿਹੜਾ ਹੁਣ ਕੇਸ ਅਰੁਣਧਾਤੀ ਰॉय ਤੇ ਆਇਆ ਹੈ ਕਿਸ ਬੈਕਗ੍ਰਾਉਂਡ 'ਚ ਹੈ, ਉੱਥੇ ਕੀ ਮਾਹੌਲ ਸਿਰਜਿਆ ਹੋਇਆ। Last week, as the novelist Arundhati Roy abruptly faced criminal trial for contempt of court that could result in imprisonment, a circulating text message claimed that the writer was part of a conspiracy by Christian missionaries to murder Varmula and break up India. It wasn't easy to dismiss this farrago of paranoid nonsense. And then the indifferent, if not hostile, reports in India's mainstream media could have made anyone think that Roy had a case to answer. ਹੁਣ ਉਹਨਾਂ ਨੇ ਦੱਸਿਆ ਵੀ ਅਰੁਣਧਾਤੀ ਰॉय ਨੂੰ ਕਿਵੇਂ ਟ੍ਰੈਪ ਇਹਨਾਂ ਨੇ ਕੀਤਾ ਕਿ ਉਸ ਦੇ ਉੱਤੇ ਕ੍ਰਿਮੀਨਲ ਟ੍ਰਾਇਲ ਜਿਹੜਾ ਜਿਵੇਂ ਮੈਂ ਦੱਸਿਆ ਕੰਟੈਂਪਟ ਆਫ ਕੋਰਟ ਜਿਸ 'ਚ ਜਿਹੜੀ ਆ ਉਹ ਕੈਦ ਹੋ ਸਕਦੀ ਹੈ, ਉਸੇ ਦੌਰਾਨ ਇੱਕ ਟੈਕਸਟ ਮੈਸੇਜ ਸਰਕੂਲੇਟ ਕਰਵਾਇਆ ਗਿਆ ਜਿਹਦੇ 'ਚ ਕਿਹਾ ਗਿਆ ਕਿ ਇਹ ਅਰੁਣਧਾਤੀ ਰॉय ਈਸਾਈ ਮਿਸ਼ਨਰੀਆਂ ਲਈ ਕੰਮ ਕਰ ਰਹੀ ਹੈ ਕਿ ਉਹਨਾਂ ਨੇ ਵਰਮੂਲਾ ਦਾ ਖੁਦ ਜਿਹੜਾ ਉਹ ਮਰਡਰ ਕਰਵਾਇਆ ਤਾਂ ਕਿ ਉਹ ਭਾਰਤ ਨੂੰ ਤੋੜ ਸਕਣ, ਬਣਾਤਾ ਐਂਟਾਈ ਨੈਸ਼ਨ, ਜਿਵੇਂ ਸਰਬੱਤ ਖਾਲਸਾ ਨੂੰ ਦੇਸ਼ ਧਰੋਹ ਬਣਾ ਦਿੱਤਾ ਜੀ। ਔਰ ਇਸ ਗੱਲ ਨੂੰ ਇਸ ਕਿਸਮ ਦਾ ਜਿਹੜਾ ਉਹਨਾਂ ਨੇ ਫਰਕ ਹੁੰਦਾ ਇੰਨਾ ਝੂਠ ਕ੍ਰੀਏਟ ਕਰ ਦਿੱਤਾ ਕਿ ਜਿਹਨੂੰ ਤੁਸੀਂ ਈਜ਼ੀਲੀ ਡਿਸਪੈਲ ਨਹੀਂ ਕਰ ਸਕਦੇ। ਐਂਡ ਫਿਰ ਉਸ ਸਾਰੇ 'ਚ ਹੋਇਆ ਕਿ ਵੀ ਈਵਨ ਮੇਨ ਸਟ੍ਰੀਮ ਮੀਡੀਆ 'ਚ ਜਿਹੜਾ ਵੀ ਇਸ ਕਿਸਮ ਦੀਆਂ ਕਹਾਣੀਆਂ ਜਿਹਦੇ ਥੱਲੇ ਤੁਸੀਂ ਈਜ਼ੀਲੀ ਅਰੁਣਧਾਤੀ ਰॉय ਬਾਰੇ ਗਲਤ ਜਿਹੜਾ ਓਪੀਨੀਅਨ ਬਣਾ ਸਕਦੇ ਸੀ। In reality, Roy's offense to the court was an article in May last year calling attention to the incarceration of a severely disabled academic called Sai Baba
a lecturer in English at Delhi University, who had been kidnapped by the police and imprisoned for his anti-national activities. Roy had argued in passing that if Modi's associates convicted of dozens of murders could be granted bail, so could a wheelchair user with rapidly deteriorating health. मैं आगे explain ਕੀਤਾ है कि मई ਦੇ ਵਿੱਚ ਆਰਟੀਕਲ ਲਿਖਿਆ ਰॉय ਨੇ ਕਿ ਵੀ ਇਹ ਜਿਹੜਾ ਵੀਲਚੇਅਰ ਤੇ ਬੰਦਾ ਹੈ ਇਹਨੂੰ ਤੁਸੀਂ ਬੇਲ ਨਹੀਂ ਦੇ ਰਹੇ ਔਰ ਉਧਰ ਜਿਹੜੇ ਮਰਡਰਰ ਨੇ ਉਹ ਜਿਹੜੇ ਨੇ ਉਹ ਸਾਰੇ ਬਾਹਰ ਆ ਗਏ ਸੋ ਉਹਨਾਂ ਨੇ ਕਿਹਾ ਕਿ ਵੀ ਇਹ ਕਿਸ ਕਿਸਮ ਦਾ ਇਨਸਾਫ ਹੈ 7 months later ਇਹ ਉਹਨੇ ਮਈ ਚ ਕਿਹਾ 7 ਮਹੀਨੇ ਬਾਅਦ a judge in the central Indian city of Nagpur, while rejecting bail, chose to denounce Roy as nasty, surly, rude, and boorish individual whose article, part of a nefarious game plan to get Sai Baba out on bail, constituted contempt of court. Never mind that there was no bail petition for Sai Baba pending at that time Roy's article was published, nor had she criticized any court judgment or judge while asking for the due legal process. ਹੁਣ ਨਾਗਪੁਰ ਦੇ ਜੱਜ ਨੇ ਇਹ ਅਰੁਣਧਾਤੀ ਰॉय ਦੀ ਇਸ ਲੇਖ ਤੇ ਔਰ ਉਹਨੇ ਕਿਹਾ ਜੀ ਨਾ ਉਦੋਂ ਤੱਕ ਸਾਈਂ ਬਾਬੇ ਲਈ ਕਿਸੇ ਨੇ ਬੇਲ ਪੋਸਟ ਕੋਈ ਐਪਲੀਕੇਸ਼ਨ ਕੀਤੀ ਸੀ ਨਾ ਹੀ ਕੋਈ ਕੋਰਟ ਦੀ ਜਜਮੈਂਟ ਸੀ ਜੀ ਕੰਟੈਂਪਟ ਆਫ ਕੋਰਟ ਤਾਂ ਹੋਏ ਕਿ ਅਦਾਲਤ ਨੇ ਕੋਈ ਫੈਸਲਾ ਸੁਣਾਇਆ ਔਰ ਤੁਸੀਂ ਉਹਨੂੰ ਕਹਿ ਰਹੇ ਹੋ ਜੀ ਇਹ ਫੇਅਰ ਨਹੀਂ ਹਾਲਾਂ ਇਹ ਵੀ ਕਿਹਾ ਜਾ ਸਕਦਾ ਕਿਉਂ ਨਹੀਂ ਕਿਹਾ ਜਾ ਸਕਦਾ ਇੱਥੇ ਸੁਪਰੀਮ ਕੋਰਟ ਦੇ ਫੈਸਲੇ ਚੈਲੰਜ ਹੁੰਦੇ ਨੇ ਕਿ ਵੀ ਇਹ ਠੀਕ ਨਹੀਂ ਹੈ ਇਸ ਲਈ ਦੁਬਾਰਾ ਕਈ ਵਾਰੀ ਅਮੈਂਡਮੈਂਟਸ ਦੀ ਗੱਲ ਤੁਰਦੀ ਹੈ ਪਰ ਉਹਨੇ ਜਿਹੜੀ ਜੱਜ ਨੇ ਜਿਸ ਤਰੀਕੇ ਨਾਲ ਸਾਰੇ ਨਫ਼ਰਤ ਭਰੇ ਸ਼ਬਦ ਨੇ ਅੰਗਰੇਜ਼ੀ ਦੇ ਜਿਹੜੇ ਉਹਨੇ ਯੂਜ਼ ਕੀਤੇ ਅਰੁਣਧਾਤੀ ਰॉय ਦੇ ਲਈ ਔਰ ਉਸ ਨੇ ਇਸ ਕਿਸਮ ਦੇ ਸ਼ਬਦਾਂ ਦੇ ਨਾਲ ਨੈਸਟੀ ਹੁੰਦਾ ਡਰਟੀ ਗੰਦਾ ਜਿਹੜਾ ਬਿਲਕੁਲ ਕਿਸੇ ਚੀਜ਼ ਨੂੰ ਕਰਨ ਵਾਲਾ ਸਰਲੀ ਅਸਭਿਆ ਮਤਲਬ ਅਨਸਿਵਲਾਈਜ਼ਡ ਰੂਡ ਪਤਾ ਹੀ ਅੰਗਰੇਜ਼ੀ ਚ ਹੁੰਦਾ ਐਂਡ ਬੂਰਿਸ਼ ਵੀ ਹੁੰਦਾ ਹੈ ਵੀ ਐਵੇਂ ਪਿੰਡੂ ਔਰ ਬਿਲਕੁਲ ਜਿਹਨੂੰ ਕੋਈ ਤਹਿਜ਼ੀਬ ਨਹੀਂ ਹੈ ਜਿਹਨੂੰ ਕੋਈ ਅਕਲ ਨਹੀਂ ਹੈ ਹੁਣ ਉਹ ਲੇਡੀ ਜਿਹਦੀਆਂ ਲਿਖਤਾਂ ਪੜ੍ਹਨ ਲਈ ਦੁਨੀਆ ਤਰਸਦੀ ਹੈ ਉਹ ਜਦੋਂ ਲਿਖਦੀ ਹੈ ਕਿੰਨੇ ਉਹਦੇ ਤੇ ਜਿਹੜੇ ਨੇ ਐਨਾਲਿਸਟ ਉਹ ਐਨਾਲਾਈਜ਼ ਕਰਦੇ ਨੇ ਉਹਨੂੰ ਨੈਸਟੀ ਸਰਲੀ ਰੂਡ ਬੂਰਿਸ਼ ਇਹ ਕਹਿ ਰਿਹਾ ਜੱਜ ਜਿਹਦੇ ਨਾਲ ਕੋਈ ਲਾਗਾ ਦੇਗਾ ਨਹੀਂ ਹੈ not she had acha he accused Roy of using the prestigious award she is said to have won ਉਹਨੇ ਕਿਹਾ ਜੱਜ ਨੇ ਕਿਹਾ ਜੀ ਇਹ ਜਿਹੜਾ ਕਿਹਾ ਜਾਂਦਾ ਇਹਨੇ ਨਾਮ ਜਿੱਤੇ ਜਿਵੇਂ ਉਹਨੇ ਕੋਈ ਨਾਮ ਨਹੀਂ ਜਿੱਤਿਆ she is said to have won ਇਹ ਫਰਦਰ ਕੰਟੈਂਪਟ ਹੈ ਤੁਸੀਂ ਕਿਸੇ ਸ਼ਖਸੀਅਤ ਨੂੰ ਬਿਲਕੁਲ ਨਕਾਰਦੇ ਹੋ ਜੀ to rail against a most tolerant country like India ਉਹਨੇ ਕਿਹਾ ਜੀ ਜੱਜ ਕਹਿੰਦਾ ਇਹ ਪਤਾ ਨਹੀਂ ਇਹ ਨਾਮ ਜਿੱਤੇ ਕਿ ਨਹੀਂ ਇਹ most tolerant country ਜਿਹੜੀ ਹੈ ਇੰਡੀਆ ਉਹਨੂੰ ਬਦਨਾਮ Roy who has been working on her second novel in recent years, emerges in his thunderous indictment as a vicious foe of all those who are fighting for prevention of unlawful and terrorist activities in the country. ਹੁਣ ਉਹਨੇ ਕਿਹਾ ਜੀ ਕਿ ਵੀ ਰਾਏ ਜਿਹੜੀ ਕਿ ਹੁਣ ਇੱਕ ਆਪਣੇ ਦੂਸਰੇ ਨਾਵਲ ਤੇ ਕੰਮ ਕਰ ਰਹੀ ਅੱਜ ਕੱਲ ਉਸ ਨੂੰ ਇਸ ਇੰਡਾਈਟਮੈਂਟ ਦੇ ਨਾਲ ਕੋਰਟ ਨੇ ਇਹ ਸਾਬਤ ਕੀਤਾ ਕਿ ਜਿਸ ਤਰ੍ਹਾਂ ਉਹ ਇਸ ਵੇਲੇ ਸਭ ਤੋਂ ਖਤਰਨਾਕ ਚਿਹਰਾ ਅੱਤਵਾਦੀਆਂ ਦਾ ਦਹਿਸ਼ਤਗਰਦਾਂ ਦਾ ਔਰ ਗੈਰ ਕਾਨੂੰਨੀ ਕੰਮ ਕਰਨ ਵਾਲੇ ਲੋਕਾਂ ਦਾ you would have no trouble believing that if you recently watched a short film about Roy on one of India's most popular channels owned by Zee Entertainment Enterprises, one of the India's largest media companies and Modi's most fervent cheerleader. The film broadcast in November purports to show the true and wholly malign face of an anti-national. ਉਹਨੇ ਕਿਹਾ ਜੀ ਕਿ ਇਹ ਜੇ ਤੁਸੀਂ ਇੱਕ ਸ਼ਾਰਟ ਫਿਲਮ ਰॉय ਦੇ ਉੱਤੇ ਦੇਖੀ ਹੋਏ ਜਿਹੜੇ ਭਾਰਤ ਦੇ ਸਭ ਤੋਂ ਪਪੂਲਰ ਜਿਹੜਾ ਚੈਨਲ ਹੈ ਇੰਡੀਆ ਦਾ ਜ਼ੀ ਐਂਟਰਟੇਨਮੈਂਟ ਜਿਹੜੇ ਮੋਦੀ ਦੇ ਅਸਲੀ ਯਾਰ ਨੇ ਚੀਅਰ ਲੀਡਰ ਨੇ ਉਹਨਾਂ ਨੇ ਦਿਖਾਈ ਉਹਦੇ ਚ ਅਰੁਣਧਾਤੀ ਰॉय ਨੂੰ ਇੱਕ ਬੜੇ ਗੰਦਾ ਫੇਸ ਜਿਹੜਾ ਦੇਸ਼ ਧਰੋਹੀ ਹੈ ਦੇਸ਼ ਵਿਰੋਧੀ ਹੈ ਉਹਦੇ ਤੌਰ ਤੇ ਪ੍ਰੋਜੈਕਟ ਕੀਤਾ ਗਿਆ Thus Roy faces potent antagonists in the court of laws and public opinion. Their calumnies throttle her freedom of speech and also destroy the relative freedom from worldly encumbrance and anxiety that allows a writer to stay in the room of her own and write. ਉਹਨੇ ਕਿਹਾ ਜੀ ਕਿ ਹੁਣ ਇੱਕ ਪਾਸੇ ਪਬਲਿਕ ਓਪੀਨੀਅਨ ਜਿਹੜਾ ਮੀਡੀਆ ਨੇ ਕ੍ਰੀਏਟ ਕਰ ਦਿੱਤਾ ਹੈ ਇੱਕ ਪਾਸੇ ਅਦਾਲਤੀ ਸਿਸਟਮ ਨੇ ਉਹਨਾਂ ਨੇ ਨਾ ਸਿਰਫ ਅਰੁਣਧਾਤੀ ਰॉय ਦੀ ਆਜ਼ਾਦ ਸਪੀਚ ਨੂੰ
ਥ੍ਰੋਟਲ ਉਹਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ, ਪਰ ਉਸ ਨੂੰ ਉਹ ਫਰੀडम ਵੀ ਡਿਨਾਈ ਕੀਤੀ ਗਈ ਹੈ, ਜਿਹਦੇ ਥੱਲੇ ਜਦੋਂ ਕਿਸੇ ਰਾਈਟਰ ਨੇ ਲਿਖਣਾ ਹੈ ਤੇ ਉਹ ਆਪਣੇ ਕਮਰੇ ਦੀ ਇਕਾਂਤ ਦੇ ਵਿੱਚ ਸੋਚਦਾ ਹੈ ਔਰ ਉਸ ਦੇ ਉੱਤੇ ਕੰਮ ਕਰਦਾ ਹੈ। ਔਰ ਉਹਨੇ ਕਿਹਾ ਮੋਦੀਜ਼ ਗਵਰਨਮੈਂਟ ਹੈਜ਼ ਲੈਫਟ ਨੋ ਕਲੀਅਰ ਫਿੰਗਰਪ੍ਰਿੰਟਸ ਔਨ ਦਿਸ ਸੀਨ ਆਫ ਏ ਕ੍ਰਾਈਮ ਅਗੇਂਸਟ ਆਰਟ ਐਂਡ ਥਾਟ। ਉਹਨੇ ਕਿਹਾ ਜੀ ਹੁਣ ਇਹ ਹੈ ਕਿ ਜਦੋਂ ਕੋਈ ਕਾਤਲ ਜਿਹੜਾ ਹੈ ਉਹ ਨਾ ਆਪਣੇ ਫਿੰਗਰਪ੍ਰਿੰਟ ਛੱਡੇ ਔਰ ਨਾ ਹੀ ਜਿਹੜਾ ਹੈ ਉਹ ਉਸ ਦੇ ਉੱਤੇ ਜਿਹੜਾ ਕੋਈ ਐਵੀਡੈਂਸ ਛੱਡੇ। ਉਹਨੇ ਕਿਹਾ ਹੁਣ ਇਹ ਮੋਦੀ ਦਾ ਕੰਮ ਹੈ, ਮੋਦੀ ਸਰਕਾਰ ਦਾ। ਲੇਕਿਨ ਉਹ ਕਹਿੰਦੇ ਜੀ ਦੇਖੋ ਅਦਾਲਤ ਨੇ ਕਿਹਾ ਅਸੀਂ ਤਾਂ ਕੁਝ ਨਹੀਂ ਕੀਤਾ, ਦੇਖੋ ਜੀ ਮੀਡੀਆ ਫ੍ਰੀ ਹੈ, ਜੇ ਮੀਡੀਆ ਨੇ ਜੀ ਵਾਲਿਆਂ ਨੇ ਫਿਲਮ ਦਿਖਾਈ ਹੈ ਤਾਂ ਸਾਡਾ ਕੀ ਹੈ, ਦੇਖੋ ਜੀ ਇਹ ਵਾਕਈ ਐਂਟੀ ਨੈਸ਼ਨਲ ਹੈ। ਬਟ ਦੈਨ the suppression of artists and intellectuals in a formal democracy such as India manifests itself in many interlocking patterns। उन्होंने कहा जी कि ਜਿਹੜੀ ਇਸ ਵੇਲੇ ਆਰਟਿਸਟਾਂ ਦੀ ਔਰ ਬੁੱਧੀਜੀਵੀਆਂ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ ਉਹਦਾ ਇੱਕ ਪੈਟਰਨ ਨਹੀਂ ਹੈ, ਬਹੁਤ ਸਾਰੇ ਤਰੀਕਿਆਂ ਦੇ ਨਾਲ ਇਹਦੇ ਤੇ ਕੰਮ ਕੀਤਾ ਜਾ ਰਿਹਾ ਹੈ। It involves not only censorship by a ruthless regime and self-censorship by its ਪਾਵਰਲੈਸ ਇੰਡੀਵਿਜੂਅਲ ਵਿਕਟਮਸ। ਉਹਨਾਂ ਨੇ ਕਿਹਾ ਜੀ ਕਿ ਵੀ ਇਟ ਇਨਵੋਲਵਸ ਕਿ ਇਕੱਲਾ ਇਹੀ ਨਹੀਂ ਕਿ ਉਹੀ ਜਿਹੜੇ ਇੱਕ ਤਾਕਤਵਰ ਇਸ ਵੇਲੇ ਸਰਕਾਰ ਹੈ ਉਹ ਤੁਹਾਡੀਆਂ ਲਿਖਤਾਂ ਦੇ ਉੱਤੇ ਜਾਂ ਦੂਜੇ ਸੈਂਸਰਸ਼ਿਪ ਲਾ ਰਹੀ ਹੈ, ਪਰ ਜਿਹੜੇ ਵਿਚਾਰੇ ਪਾਵਰਲੈਸ ਜਿਹੜੇ ਆਪਣੇ ਆਪ ਨੂੰ ਸ਼ਕਤੀਹੀਨ ਮਹਿਸੂਸ ਕਰਦੇ ਨੇ ਉਹ ਆਪਣੀ ਆਜ਼ਾਦੀ ਨੂੰ ਆਪ ਹੀ ਘੁੱਟ ਰਹੇ ਨੇ ਤਾਂ ਕਿ ਕੋਈ ਵੀ ਜਿਹੜਾ ਉਹਨਾਂ ਦਾ ਸ਼ਿਕਾਰ ਨਾ ਬਣੇ। It depends on a steady deterioration in public and private morality, a rise in lynch mob hysteria, and a general coarsening of tone in civil society to which judge and jester contribute equally। उन्हें कहा जी कि भी ये हुण जिस किस्म दी पब्लिक और प्राइवेट इखलाकी पने दे विच गिरावट आ रही है, ਇੱਕ ਜਿਹੜਾ ਲੋਕਾਂ ਦੇ ਵਿੱਚ ਲਿੰਚ ਮੌਬ ਹੁੰਦਾ ਕਿ ਭੀੜ ਆਂਦੀ ਹੈ ਇਕੱਠੀ ਆ ਕੇ ਲਿੰਚ ਕਰ ਦਿਓ, ਜੋ ਉਹਨਾਂ ਨੇ ਨਵੰਬਰ 84 ਚ ਕੀਤਾ ਹੈ, ਜੋ ਗੁਜਰਾਤ ਚ ਕਰਵਾਇਆ ਉਹ ਇੰਨਾ ਹਿਸਟੀਰੀਆ ਖੜਾ ਕਰ ਦਿੱਤਾ ਹੈ ਔਰ ਸਿਵਲ ਸੁਸਾਇਟੀ ਦੇ ਵਿੱਚ ਕੋਈ ਗੱਲ ਸੁਣਨ ਵਾਲਾ ਕਹਿਣ ਵਾਲਾ ਨਹੀਂ ਬਚਦਾ। ਔਰ ਇਸ ਸਾਰੇ ਦੇ ਵਿੱਚ ਜੱਜ ਵੀ ਅਦਾਲਤਾਂ ਵੀ ਸ਼ਾਮਲ ਨੇ ਇਸ ਆਵਾਜ਼ ਨੂੰ ਕੁੱਟਣ ਚ ਵੀ, ਤੇ ਜੈਸਟਰ ਹੁੰਦਾ ਭੰਡ, ਵੀ ਭੰਡ ਕਿਸਮ ਦੇ ਲੋਕ ਵੀ ਜਿਹੜੇ ਨੇ ਸਾਰੇ ਸਿਆਸੀ ਹੋਣ ਜਾਂ ਅਨੁਪਮ ਖੈਰ ਵਰਗੇ ਜਿਹੜੇ ਨੇ ਉਹ ਵੀ ਸਾਰੇ ਇਸ ਫਰੀडम ਨੂੰ ਕੁਚਲਣ ਦੇ ਵਿੱਚ ਅੱਗੇ ਅੱਗੇ ਨੇ। ਔਨ ਦਾ ਡੇ ਰॉय ਫੇਸਡ ਕ੍ਰਿਮੀਨਲ ਚਾਰजेस ਇਨ ਨਾਗਪੁਰ, the Jaipur Literary Festival unironically sponsored by Z hosted a debate on freedom of speech। ਉਹਨੇ ਕਿਹਾ what a irony ਕਿ ਜਿੱਦਣ ਰॉय ਦੇ ਉੱਤੇ ਨਾਗਪੁਰ ਦੇ ਵਿੱਚ ਕੇਸ ਰਜਿਸਟਰ ਹੋ ਰਿਹਾ ਹੈ, ਜੈਪੁਰ ਦੇ ਵਿੱਚ ਜਿਹੜਾ ਲਿਟਰਰੀ ਫੈਸਟੀਵਲ ਹੈ ਉਸ ਨੂੰ Z TV ਜਿਹੜਾ ਹੈ Z ਉਹ ਸਪਾਂਸਰ ਕਰ ਰਿਹਾ ਹੈ ਔਰ ਉਹਦੇ ਤੇ ਇੱਕ ਟੌਪਿਕ ਰੱਖਿਆ freedom of speech। ਜੀ the rowdiest arguments against the motion should freedom of speech be absolute were presented by Anupam Khair, a Bollywood actor popular for his buffoonish turns। ਉਹਨੇ ਕਿਹਾ ਜੀ ਉਹਦੇ ਚ ਜਿਹੜਾ ਸਭ ਤੋਂ ਰੌਡੀਐਸਟ ਆਰਗੂਮੈਂਟ ਅਨੁਪਮ ਖੈਰ ਨੇ ਦਿੱਤਾ ਕਿ ਜੀ ਕੀ ਜਿਹੜੀ ਸਪੀਚ ਹੈ ਉਹ ਐਬਸੋਲੂਟ ਹੋਣੀ ਚਾਹੀਦੀ ਹੈ, ਫ੍ਰੀ, ਜਿਹਨੂੰ ਜੋ ਹੱਕ ਹੈ ਉਹ ਕਹੇ। ਔਰ ਉਹਨੇ ਕਿਹਾ ਕਿ ਵੀ ਇਹ ਉਹੀ ਹੈ, ਅੱਗੇ ਉਹਨੇ ਉਹਦਾ ਖੈਰ ਦਾ ਕੀਤਾ। In November, Khair organized a demonstration against Indian authors who had returned their literary awards in protest against the assassination of 3 writers and the lynching of Muslims and Dalits. He repaired from shouting such slogans as "beat the literati with shoes" to pose for photos with Modi at Prime Minister's official residence in Delhi। ਉਹਨੇ ਕਿਹਾ ਜੀ ਇਹੀ ਅਨੁਪਮ ਖੈਰ ਹੈ ਜਿਨੇ ਉਹਨਾਂ ਭਾਰਤੀ ਲੇਖਕਾਂ ਦੇ ਜਿਨ੍ਹਾਂ ਨੇ 3 ਲੇਖਕਾਂ ਦੇ ਮਾਰੇ ਜਾਣ ਤੋਂ ਬਾਅਦ ਪ੍ਰੋਟੈਸਟ ਦੇ ਵਿੱਚ ਆਪਣੇ ਅਵਾਰਡ ਵਾਪਸ ਕੀਤੇ, ਮੁਸਲਮਾਨਾਂ ਔਰ ਦਲਿਤਾਂ ਤੇ ਹੁੰਦੇ ਜ਼ੁਲਮਾਂ ਦੇ ਅਗੇਂਸਟ ਉਹਨਾਂ ਨੇ ਅਵਾਰਡ ਵਾਪਸ ਕੀਤੇ, ਕਿ ਇਹਨੇ ਅਨੁਪਮ ਖੈਰ ਨੇ ਇੱਕ ਪ੍ਰੋਟੈਸਟ ਕਾਊਂਟਰ ਕੱਢਿਆ ਔਰ ਉਹਦੇ 'ਚ ਨਾਰਾ ਲਾਇਆ ਕਿ ਵੀ ਇਹਨਾਂ ਨੂੰ ਸ਼ੂਜ਼ ਨਾਲ ਕੁੱਟੋ, ਜੁੱਤੀਆਂ ਨਾਲ ਮਾਰੋ। ਉਹਨੇ ਕਿਹਾ ਜੀ ਔਰ ਇਹ ਕਰਕੇ ਫਿਰ ਜਾ ਕੇ ਮੋਦੀ ਦੇ ਨਾਲ ਉਹ ਫੋਟੋਆਂ ਲਵਾ ਰਿਹਾ ਸੀ। ਔਰ ਅਖੀਰਲਾ ਪੈਰਾਗ੍ਰਾਫ ਹੈ, The presence of Khair, a disturbing case of jester on screen mutating into dangerous clown in politics at a literary festival would have been egregious even if he hadn't pumped his fists and joined members of the audience chanting Modi Modi, or if he and his fellow debaters had mentioned the silencing of Roy। ਉਹਨੇ ਕਿਹਾ ਜੀ ਖੈਰ ਦਾ ਉੱਥੇ ਪਹੁੰਚ ਜਾਣਾ ਹੀ ਜਿਹੜਾ ਕਿ
ਫਿਲਮਾਂ ਦੇ ਵਿੱਚ ਜਿਹੜਾ ਹੈ ਉਹ ਮਸਖਰਾ ਹੁੰਦਾ ਹੈ ਜੀ ਔਰ ਇੱਥੇ ਜਿਹੜਾ ਹੈ ਉਹ ਹੁਣ ਇੱਕ ਡੇਂਜਰਸ ਜੋਕਰ ਦੀ ਤਰ੍ਹਾਂ ਮੋਦੀ ਚੈਂਟ ਕਰਨ ਵਾਲਾ ਬੰਦਾ ਇੱਥੇ ਲਿਟਰੇਰੀ ਫੈਸਟੀਵਲ ਵਿੱਚ ਵੀ ਪਹੁੰਚ ਗਿਆ ਔਰ ਉਹਨੇ ਕਿਹਾ ਕਿ ਜੀ ਜੇ ਇਹ ਇਸ ਕਿਸਮ ਦੇ ਬੰਦੇ ਦਾ ਇੱਕ ਡਿਬੇਟਰ ਦੇ ਤੌਰ ਤੇ ਆਣਾ, ਭਾਵੇਂ ਉਹ ਇਹ ਵੀ ਕਹਿ ਦਿੰਦਾ ਕਿ ਜੀ ਰॉय ਦੀ ਆਵਾਜ਼ ਕਿਉਂ ਬੰਦ ਕਰਾਈ ਜਾ ਰਹੀ ਹੈ, ਫਿਰ ਵੀ ਜਿਹੜੀ ਹੈ ਇਹ ਇੱਕ ਇਸ ਸਾਰੇ ਦਾ ਇੱਕ ਮਜ਼ਾਕ ਹੈ ਕਹਿਣ ਦੀ ਆਜ਼ਾਦੀ ਦਾ ਔਰ ਇਵਨ ਲਿਟਰੇਰੀ ਫੈਸਟੀਵਲ ਦਾ। ਇਟ ਵੁੱਡ ਹੈਵ ਸਟਿਲ ਸਪੋਕਨ ਆਫ ਏ ਬ੍ਰॉडनिंग ਐਂਡ ਇਨਕਰੀਜ਼ਿੰਗਲੀ ਨਾਰਮਲਾਈਜ਼ਡ ਕੰਟੈਂਪਟ ਫॉर द ਲਾਈਫ ਆਫ द ਮਾਈਂਡ ਐਂਡ द ਇੰਡੀਵਿਜੂਅਲ ਕੌਨਸ਼ੀਅੰਸ। ਉਹਨੇ ਕਿਹਾ ਜੀ ਇਹ ਜਿਹੜੀ ਮਾਈਂਡ ਔਰ ਹਰ ਇੱਕ ਦੀ ਆਪਣੀ ਆਤਮਾ ਦੀ ਆਵਾਜ਼ ਹੈ ਉਹਨੂੰ ਕ੍ਰਸ਼ ਕਰਨ ਦਾ ਜਿਹੜਾ ਪਾਰਟ ਹੈ ਇਹ ਉਸ ਨੂੰ ਰਿਪਰੈਜ਼ੈਂਟ ਕਰਦਾ ਜਿਹੜਾ ਅੱਜ ਦਾ ਮਾਹੌਲ ਹੈ। ਰਾਈਟਰਸ ਫਰੋਮ Adam Mickiewicz to Rabindranath Tagore once wrote the national community into being। ਉਹਨੇ ਦੋਨਾਂ ਲਿਖਾਰੀਆਂ ਦਾ ਐਡਮ ਮਿਕਵੈਟਸੂ ਤੇ ਰਵਿੰਦਰਨਾਥ ਟੈਗੋਰ ਨੂੰ ਕੋਟ ਕੀਤਾ ਕਿ ਇਹਨਾਂ ਦੋਨਾਂ ਨੇ ਇਹ ਕਦੇ ਲਿਖਿਆ ਸੀ ਕਿ ਜਿਹੜੀ ਸਾਰੀ ਨੈਸ਼ਨਲ ਕਮਿਊਨਿਟੀ ਹੁੰਦੀ ਹੈ ਇਹ ਆਪਣੇ ਆਪ 'ਚ ਇੱਕ ਬੀਇੰਗ ਹੁੰਦੀ ਹੈ, ਹੋਂਦ ਹੁੰਦੀ ਹੈ, ਇੱਕ ਇੰਡੀਵਿਜੂਅਲ ਦੀ ਬੀਇੰਗ ਹੈ, ਇੱਕ ਉਹਨਾਂ ਦੀ ਹੈ। The Hindu nationalists are now demonstrating that there are many ways to assassinate a writer। ਉਹਨੇ ਕਿਹਾ ਜੀ assassinate ਸਿਰਫ ਕਿਸੇ ਨੂੰ ਮਾਰ ਦੇਣ ਨਾਲ ਨਹੀਂ ਹੁੰਦਾ। ਇਹ ਜਿਹੜੇ ਹਿੰਦੂ ਕੌਮ ਪ੍ਰਸਤ ਨੇ ਅੱਜ ਇਹ ਇਸ ਗੱਲ ਨੂੰ ਡੈਮੋਨਸਟ੍ਰੇਟ ਕਰ ਰਹੇ ਨੇ ਕਿ ਕਿਵੇਂ ਤੁਸੀਂ ਆਤਮਾ ਦੀ ਆਵਾਜ਼ ਨੂੰ ਕੁਚਲ ਸਕਦੇ ਹੋ, ਕਿਵੇਂ ਫਰੀडम ਆਫ ਐਕਸਪ੍ਰੈਸ਼ਨ ਨੂੰ ਕੁਚਲ ਸਕਦੇ ਹੋ, ਕਿਵੇਂ ਅਦਾਲਤਾਂ ਦਾ ਇਸਤੇਮਾਲ ਕਰਕੇ ਕਿਸੇ ਨੂੰ ਸਾਇਲੈਂਟ ਕਰ ਸਕਦੇ ਹੋ, ਕਿਵੇਂ ਤੁਸੀਂ ਮੌਬ ਲਿੰਚਿੰਗ ਕਰ ਸਕਦੇ ਹੋ, ਕਿਵੇਂ ZTV ਔਰ ਦੂਸਰਾ ਬ੍ਰਾਂਡ। ਔਰ ਇਹ ਗੱਲ ਕੋਈ ਉੱਥੇ ਨਹੀਂ ਹੈ, ਇੱਥੋਂ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ। ਜੇ TV 84 ਅੱਜ ਇੱਕ ਲੋਨਲੀ ਆਵਾਜ਼ ਹੈ ਔਰ ਅੱਜ ਹੀ ਮੈਨੂੰ ਗੱਲਬਾਤ ਦਾ ਮੌਕਾ ਬਣਿਆ ਸਾਡੇ TV 84 ਨਿਊਜ਼ ਦੇ ਜਿਹੜੇ ਐਂਕਰ ਨੇ ਹੋਸਟ ਬੀਬੀ ਰੀਤ ਕੌਰ ਜਿਨ੍ਹਾਂ ਨੇ ਵਰਲਡ ਸਿੱਖ ਕਾਨਫਰੰਸ ਟੋਰਾਂਟੋ ਦੇ ਵਿੱਚ ਜਿਹੜਾ ਹੈ ਉਹ ਪਾਰਟਿਸਿਪੇਟ ਵੀ ਕੀਤਾ ਔਰ ਸਟੇਜ ਨੂੰ ਵੀ ਜਿਹੜਾ ਮੋਡਰੇਟ ਕੀਤਾ ਤੇ ਉਹ ਦੱਸ ਰਹੇ ਸੀ ਕਿ ਜੀ ਬਹੁਤ ਸਾਰੇ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਕਿ ਬਹੁਤ ਸਾਰਿਆਂ ਨੇ ਆ ਕੇ ਐਪਰੀਸ਼ੀਏਟ ਕੀਤਾ ਕਿ ਜੋ TV 84 ਕਰ ਰਿਹਾ ਹੈ ਵੀ ਅਸੀਂ ਦੇਖਦੇ ਹਾਂ ਰੈਗੂਲਰਲੀ। ਸੋ ਔਰ ਬਹੁਤਿਆਂ ਨੇ ਇਹ ਕਿਹਾ ਕਿ ਜੀ ਬਾਕੀਆਂ ਤੋਂ ਸਾਨੂੰ ਉਹ ਕੁਝ ਨਹੀਂ ਮਿਲਦਾ ਜਿਹੜੀ ਜਾਣਕਾਰੀ ਅਸੀਂ ਚਾਹੁੰਦੇ ਹਾਂ ਜੋ TV 84 ਦਿੰਦਾ। ਸੋ ਅਸੀਂ ਸਮਝਦੇ ਹਾਂ ਵੀ ਗੱਲ ਸਿਰਫ ਉੱਥੇ ਹੀ ਨਹੀਂ ਹੈ ਕਿ ਵੀ ਉੱਥੇ ਆਵਾਜ਼ ਥ੍ਰੋਟਲ ਹੋ ਰਹੀ ਹੈ, ਇੱਥੇ ਵੀ ਅਸੀਂ ਐਥਿਕਸ ਸਾਨੂੰ ਅਲਾਉ ਨਹੀਂ ਕਰਦੀ ਕਿ ਵੀ ਅਸੀਂ ਕਿਸੇ ਚੈਨਲ ਦਾ ਨਾਂ ਲੈ ਕੇ ਕਹੀਏ ਕਿ ਕੌਣ ਕੀ ਕਰਦਾ ਹੈ, ਪਰ ਜੇ ਜਿਹੜਾ ਵੀ ਕੋਈ ਮੋਨੀਟਰ ਕਰਦਾ ਹੈ ਰੈਗੂਲਰਲੀ ਉਹ ਦੇਖ ਸਕਦਾ ਹੈ ਕਿ ਕੌਣ ਕਿਹਦੀ ਆਵਾਜ਼ ਹੈ ਔਰ ਕਿਸ ਤਰੀਕੇ ਨਾਲ ਪੰਥ ਦੀ ਆਵਾਜ਼ ਨੂੰ, ਸੱਚ ਦੀ ਆਵਾਜ਼ ਨੂੰ, ਕੌਮੀ ਹੱਕਾਂ ਦੀ ਆਵਾਜ਼ ਨੂੰ ਜਿਹੜਾ ਉਹ ਤਿਰੰਗੇ ਦੇ ਵਿੱਚ ਲਪੇਟ ਕੇ ਵੇਚਿਆ ਜਾਂਦਾ ਹੈ। ਕਿਸੇ ਵਿੰਗੇ ਟੇਢੇ ਢੰਗ ਦੇ ਨਾਲ ਸਿੱਖਾਂ ਦੇ ਇਮੇਜ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਅਸੀਂ ਸਮਝਦੇ ਹਾਂ ਕਿ ਗੱਲ ਉੱਥੇ ਹੀ ਆਵਾਜ਼ ਦੀ ਸੁਪਰੈਸ਼ਨ ਦੀ ਨਹੀਂ, ਇੱਥੇ ਬਹੁਤ ਵਾਰ ਸਾਡੇ ਆਪਣੇ ਲੋਕ ਵੀ ਇਸ ਕਿਸਮ ਦਿਆਂ ਨੂੰ ਹੀ ਪ੍ਰਮੋਟ ਕਰਕੇ ਜਾਂ ਉਹਨਾਂ ਦੇ ਨਾਲ ਜੁੜ ਕੇ ਜਿਹੜਾ ਉਸ ਆਵਾਜ਼ ਨੂੰ ਜਿਹੜੀ ਇਹ ਗੱਲ ਉਹਨੇ ਤਾਂ ਕੁੱਲ ਕੌਮੀਅਤ ਦੇ ਸੈਂਸ 'ਚ ਗੱਲ ਕੀਤੀ, ਲੇਕਿਨ ਜੇ ਅਸੀਂ ਸਿੱਖਾਂ ਦੇ ਸੈਂਸ 'ਚ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ, ਕਿ ਕਿਸ ਤਰੀਕੇ ਦੇ ਨਾਲ ਸਾਡੀ ਆਵਾਜ਼ ਉੱਥੇ ਜਿਹੜੀ ਹੈ ਉਹ ਜੇ ਕਿਸੇ ਨੇ ਬੁਲੰਦ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਉਹ ਦੇਸ਼ ਧਰੋਹੀ ਬਣਾ ਦਿੱਤੇ ਗਏ। ਉੱਥੋਂ ਦੇ ਤੁਸੀਂ ਪੰਜਾਬੀ ਅਖਬਾਰ ਚੁੱਕ ਲਓ, ਅੱਧੇ ਪਹਿਲਾਂ ਹੀ ਕਾਮਰੇਡਾਂ ਕੋਲ ਸੀ, ਜਿਹੜੇ ਦੂਸਰੇ ਸੀ ਬਾਦਲਾਂ ਨੇ ਜਿਸ ਤਰੀਕੇ ਨਾਲ ਸਾਰਾ ਕੇਬਲ ਨੈਟਵਰਕ ਕੰਟਰੋਲ ਕੀਤਾ ਔਰ ਜੇ ਇੱਥੇ ਯੂਬਾ ਸਿਟੀ ਤੋਂ ਲਾਈਵ ਹੋਣਾ ਸੀ ਤੇ ਉੱਥੋਂ ਦੇ ਚੈਨਲਾਂ ਨੂੰ ਉਹਨਾਂ ਨੇ ਪਹਿਲਾਂ ਹੀ ਕਿਉਂਕਿ ਪਤਾ ਸੀ ਐਤਕੀ ਕਿ ਵੀ ਉਹਨਾਂ ਦੀ ਛਿੱਲ ਲੱਥੇਗੀ, ਉਹਨਾਂ ਨੂੰ ਵਾਰਨ ਕਰ ਦਿੱਤਾ ਕਿ ਜੀ ਇਹ ਸਭ ਅਸੀਂ ਡਿਸਕਨੈਕਟ ਕਰ ਦਿਆਂਗੇ। ਸੋ ਅਸੀਂ ਸਮਝਦੇ ਹਾਂ ਕਿ ਜੇ ਅਸੀਂ ਸੱਚ ਦੀ ਗੱਲ ਨੂੰ ਸੁਣਨਾ, ਸੱਚ ਦੀ ਗੱਲ ਨੂੰ ਕਹਿਣਾ, ਫਿਰ ਘੱਟੋ ਘੱਟ ਇੰਨਾ ਕੁ ਜ਼ਰੂਰ ਦੇਖੀਏ ਕਿ ਅਸੀਂ ਖੁਦ ਵੀ ਕਿਤੇ ਇਹ ਤਾਂ ਨਹੀਂ ਕਿ ਉੱਥੋਂ ਦੀ ਗੱਲ ਕਰਦੇ ਕਰਦੇ ਅਸੀਂ ਵੀ ਉਹਨਾਂ ਲੋਕਾਂ ਨੂੰ ਹੀ ਪ੍ਰਮੋਟ ਕਰ ਰਹੇ ਹਾਂ ਜਿਹੜੇ ਲੋਕ ਜਿਹੜੇ ਨੇ ਸੱਚ ਦੀ ਆਵਾਜ਼ ਨੂੰ ਦਬਾ ਰਹੇ ਨੇ ਔਰ ਜਿਹੜਾ ਝੂਠ ਹੈ ਉਹਨੂੰ ਕਿਸੇ ਵੰਨ-ਸਵੰਨੇ ਤਰੀਕੇ ਦੇ ਨਾਲ ਲੱਚਰਪੁਣੇ ਨੂੰ, ਝੂਠ ਨੂੰ, ਮਿਸ ਇਨਫੋਰਮੇਸ਼ਨ ਨੂੰ ਵੇਚ ਰਹੇ ਨੇ। ਸੋ ਇਹ ਜਿਹੜਾ ਮੈਂ ਸਮਝਦਾ ਸੀ ਕਿ ਵੀ ਇਹ ਬੇਸ਼ੱਕ ਆਰਟੀਕਲ ਫਰਵਰੀ ਦੇ ਪਹਿਲੇ ਹਫਤੇ 'ਚ ਪਬਲਿਸ਼ ਹੋਇਆ ਦਾ ਗਾਰਡੀਅਨ 'ਚ ਤੇ ਮੈਂ ਇਹਨੂੰ ਡਿਸਕਸ ਕਰਨਾ ਚਾਹੁੰਦਾ ਸੀ। ਅਰੁਣਧਾਤੀ ਰॉय ਨੂੰ ਮੈਂ ਬਹੁਤ ਐਡਮਾਇਰ ਕਰਦਾ। ਅਸੀਂ ਇਸ ਬੀਬੀ ਬਾਰੇ ਪਹਿਲਾਂ ਵੀ ਲਿਖਿਆ
ਔਰ ਮੈਂ ਸਮਝਦਾ ਹਾਂ ਵੀ ਇਹੀ ਬਹਾਦਰ ਆਵਾਜ਼ਾਂ ਹੁੰਦੀਆਂ ਨੇ। ਬਾਕੀ ਤਾਂ ਇਹ ਜ਼ਾਲਮ ਜ਼ੁਲਮ ਜਿਵੇਂ ਨਾਜ਼ੀਆਂ ਦੇ ਜ਼ਮਾਨੇ 'ਚ ਕਿਸੇ ਨੇ ਜਿਹਨੇ ਅਪੋਜ਼ ਕੀਤਾ ਨਾਜ਼ੀ ਰਜੀਮ ਨੂੰ, ਉਹਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਸੋ ਇਹ ਆਵਾਜ਼ਾਂ ਨੇ ਜਿਨ੍ਹਾਂ ਨੂੰ ਹਿਸਟਰੀ ਵੀ ਸੰਭਾਲ ਕੇ ਰੱਖੇਗੀ ਕਿ 4 ਚੁਫੇਰੇ ਜ਼ੁਲਮ ਸੀ ਔਰ ਉਹਨਾਂ ਨੇ ਹੱਕ ਸੱਚ ਦਾ ਜਿਹੜਾ ਨਾਰਾ ਉਹ ਬੁਲੰਦ ਕੀਤਾ ਸੀ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ